ਉੱਥੇ ਪਏ ਮਰੇ ਕੁੱਤੇ ਖਾਈ ਜਾਂਦੇ ਆ ਕਾਂ ਖਾਈ ਜਾਂਦੇ ਆ ਐਸਾ ਦਿਲ ਖਰਾਬ ਹੋਇਆ ਦੇਖ ਕੇ ਮੇਰੇ ਉਹ ਸੀਨ ਮੈਨੂੰ ਭੁੱਲਦਾ ਨਹੀਂ ਬੜਾ ਮੇਰਾ ਦੁਖੀ ਹੁੰਦਾ ਜਦ ਵੀ ਟੀਵੀ ਦੇਖਦਾ ਮੈਂ ਪਾਕਿਸਤਾਨ ਨੂੰ ਐਂ ਕਰ ਦਿਆਂਗੇ ਪਾਕਿਸਤਾਨ ਉਹ ਕਰ ਦੇ ਮੈਨੂੰ ਸੀਨ ਯਾਦ ਆ ਜਾਂਦਾ ਵੀ ਇਹਨਾਂ ਨੇ ਕਿਹੜਾ ਦੁੱਖ ਹੈ ਪਾਕਿਸਤਾਨ ਦਾ ਇਹਨਾਂ ਨੂੰ ਸੀਨ ਦੇਖੇ ਨਹੀਂ ਹੋਇਆ ਫਿਰ ਮੇਰਾ ਸਹੀ ਦਿਲ ਇਹ ਕਰਦਾ ਵੀ ਜਿਹੜੇ ਖਿਲਾਫ ਗੱਲ ਕਰਦਾ ਬੰਦਾ ਉਹਨੂੰ ਗੋਲੀ ਮਾਰ ਦੇ ਉਹਦਾ ਰਾਜ ਕੋਈ ਨਹੀਂ ਪਾਕਿਸਤਾਨ ਦੇ ਸਿਰ ਮੁਹੱਬਤ ਨਹੀਂ ਤੇ ਖਿਲਾਫ ਗੱਲ ਤਾਂ ਨਾ ਕਰੋ ਪਿਆਰ ਸਾਡੀ ਬਾਬਿਆਂ ਨੇ ਬਹੁਤ ਮੁਲਾਕਾਤ ਸਾਰਿਆਂ ਦੀ ਕਿ ਉਹ ਗਰੀਬਾਂ ਦੇ ਸਾਡੇ ਬਾਬੇ ਗਰੀਬਾਂ ਤੇ ਬਹੁਤ ਆਉਂਦੇ ਸੀ ਇਸ ਵਾਸਤੇ ਜ਼ਿਆਦਾਤਰ ਲੋਕ ਜ਼ਿਮੀਂਦਾਰ ਔਰ ਕਮੀ ਸਾਡੇ ਬਜ਼ੁਰਗਾਂ ਦੇ ਫੇਵਰ ਕਰਦੇ ਸੀ ਇਸ ਵਾਰ ਸਾਡੇ ਨਾਲ ਸਾਰੇ ਨਿਕਲ ਗਏ ਕਦੇ ਇਹ ਅਸੀਂ ਕੀ ਕਰਨ ਰਹਿ ਗਏ ਮੈਂ ਆਪਣੇ ਬਾਹਰ ਹਵੇਲੀ 'ਚ ਬੈਠਾ ਕੋਈ 9-10 ਵਜੇ ਛੁੱਟੀਆਂ ਦਾ ਹੋਮਵਰਕ ਕਰਦਾ ਸੀ ਉੱਥੇ ਮੈਨੂੰ ਘਰੋਂ ਮੇਰੇ ਮਾਂ-ਬਾਪ ਭੈਣ ਭਰਾ ਭੱਜੇ ਆਏ ਜਥਾ ਆ ਰਿਹਾ ਆਪਾਂ ਨਾਲ ਦੇ ਪਿੰਡ ਚੱਲਣਾ ਮੈਂ ਕੱਪੜੇ ਕਹਿੰਦੇ ਬਸ ਇਹੀ ਠੀਕ ਆ ਕੱਛਾ ਪਾਇਆ ਸੀ ਜੁੱਤੀ ਬਸ ਫਿਰ ਕਦੇ ਅਸੀਂ ਨਿਕਲਣਾ ਅਸੀਂ ਉੱਥੇ ਕੋਠਿਆਂ 'ਚ ਚੜ੍ਹ ਕੇ ਸੁਣੇ ਅੱਗ ਲੱਗੀ ਸਾਰੇ ਪਿੰਡ ਅਸਰਤ ਟਾਈਮ ਸਾਰੀ ਦੁਨੀਆ ਪਤਾ ਨਹੀਂ ਲੱਖਾਂ ਆਦਮੀ ਇਕੱਠੇ ਸੀ ਉੱਥੇ ਰਾਤ ਗੁਰਦੁਆਰੇ ਮੀਟਿੰਗ ਹੋਈ ਆ ਕਿ 7 ਤੇ ਮੁਸਲਮਾਨ ਨਿਕਲਦੇ ਨਹੀਂ ਅਟੈਕ ਕਰੀਏ ਇਹਨਾਂ ਨੂੰ ਮਾਰੀਏ ਫਿਰ ਨਿਕਲਣ ਲੱਗੇ ਦੂਸਰੇ ਤਰਫ ਵਾਲ ਸਾਹਿਬ ਕਹਿਣ ਲੱਗੇ ਮੈਨੂੰ ਤੇ ਬੜੇ ਭਰਾ ਨੂੰ ਬਈ ਜਾ ਕੇ ਨਾ ਮੱਝ ਲੈ ਆਓ ਤੇ ਕੱਲ ਸੂਈ ਆ ਚਾਹ ਦੇ ਰਵਾ ਦੁੱਧ ਹੀ ਪੀਵਾਂਗੇ ਜਦ ਅਸੀਂ ਉਹਨਾਂ ਦੇ ਖੂਹ ਦੇ ਕੋਲ ਲੰਘਣ ਲੱਗੇ ਨਾ ਉਹਨਾਂ ਦੇਖਿਆ ਵੀ ਉਹ ਜਾ ਰਹੇ ਉਹਨਾਂ ਨੂੰ ਜਾ ਕੇ ਸਾਡੇ ਸਾਹਮਣੇ ਉਹਨਾਂ ਸਾਰਿਆਂ ਨੂੰ ਕਤਲ ਕਰਤਾ ਬੀਬੀਆਂ ਨੂੰ ਸਮਾਨ ਖਿੱਚ ਕੇ ਲੈ ਗਏ ਉਹ ਬੰਦੇ ਤੜਫੇ ਦੇਖੇ ਨੇ ਵਿਚਾਰੇ ਤੌਣਾ ਵੱਡੀਆਂ ਹੀ ਆ ਇਹ ਤੜਫਦੇ ਆ ਡੇੜੂ ਚੋਪੜਦੇ ਸੀ ਜਿਹੜੇ ਸਾਡਾ ਦਿਲ ਡਰ ਗਿਆ ਵੀ ਕੀ ਕਰੀਏ ਕੀ ਹੈ ਇਹ ਆਪਦੀ ਅੱਖਾਂ ਨਾਲ ਪਹਿਲਾ ਵਾਕਿਆ ਦੇਖੀ ਕਤਲੇਆਮ ਉਹ ਬਾਬਾ ਕਹਿਣ ਲੱਗਾ ਵੀ 10 ਬੰਦੇ ਰੋਟੀ ਹੈ ਆਹ ਜਿਹੜੇ ਮਹਾਜਰ ਵਿਚਾਰੇ ਆਏ ਖਬਰ ਕਦੋਂ ਰੋਟੀ ਖਾਧੀ ਇਹਨਾਂ ਨੇ ਇਹ ਰੋਟੀ ਇਹਨਾਂ ਦੇ ਦਿਓ ਉਹ ਰੋਟੀਆਂ ਸਾਨੂੰ ਦੇ ਦਿੱਤੀਆਂ ਦਹੀਂ ਨਾਲ ਰੋਟੀ ਲੱਸੀ ਅਸੀਂ 10 ਦਿਨਾਂ ਬਾਅਦ ਖਾਧੀ ਪਾਕਿਸਤਾਨ ਦੇ ਖਿਲਾਫ ਗੱਲ ਵੀ ਕਰ ਦੇਣਾ ਉਹਨੂੰ ਸਾਡੇ ਤੇ ਕੇਸ ਕਰਾਤਾ ਜਾ ਕੇ ਪੇਸ਼ੀ ਆ ਗਈ ਜਦ ਕਿ ਤਮਗੇ ਕਹਾ ਬਈ ਜ਼ਮੀਨ ਕਹਾ ਤੁਹਾਡੀ ਉਹ ਸਾਰਾ ਦੱਸਿਆ ਔਰ ਮੂੰਹ ਜ਼ਬਾਨੀ ਕਹਿੰਦਾ ਨਾਨਾ ਜੀ ਤਮਗੇ ਕੱਢੋ ਆਪਣੇ ਤਮਗੇ ਕੱਢ ਲਾਓ ਇੱਥੇ ਲਾ ਲੈ ਉਹ ਜੱਜ ਨੇ ਉਹਨੂੰ ਸਲੂਟ ਕੀਤਾ ਇਹਦਾ ਸਰਕਾਰ 2000 ਸਾਲ ਦਾ ਵੀ ਫਰਮਾਨ ਹੈ ਜਦੋਂ ਆਪ ਹਿਜਰਤ ਫਰਮਾ ਗਏ ਮਦੀਨਾ ਸ਼ਰੀਫ ਫਿਰ ਮੱਕੇ ਦੀ ਸਰਹੱਦ ਤੇ ਜਾ ਕੇ ਖੜ ਕੇ ਦੇਖਿਆ ਵੇ ਮੱਕਾ ਸ਼ਰੀਫ ਨੂੰ ਦੁਆ ਕੀਤੀ ਅੱਲਾਹ ਤਾਲਾ ਮੈਂ ਇੱਥੇ ਜੰਮਿਆ ਮੈਂ ਪੜ੍ਹਿਆ ਖੇਲਿਆ ਮੈਨੂੰ ਜ਼ਮੀਨ ਦਾ ਬਹੁਤ ਪਿਆਰ ਹੈ ਸਰਜ਼ਮੀਨ ਤੂੰ ਮੇਰੇ ਹੱਕ ਦੁਆ ਕਰੀ ਮੈਂ ਫਾਤੇ ਬਣ ਕੇ ਆਵਾਂ ਇੱਥੇ ਮੈਨੂੰ ਮੁੜ ਕੇ ਫਿਰ ਵੀ ਸਾਰੀ ਜਿਹਦੇ ਨਾਲ ਸੀ ਪੱਗ ਵਟਾਈ ਉਹੀ ਗਾਟਾ ਵੱਢਿਆ ਜਿਹਦੇ ਨਾਲ ਸੀ ਪੱਗ ਵਟਾਈ ਉਹੀ ਗਾਟਾ ਵੱਢਿਆ ਦਿਲ ਸੀ ਜਿਹਦੇ ਨਾਲ ਧੜਕਦਾ ਉਹ ਮੋਹ ਦਿਲ 'ਚੋਂ ਕੱਢਿਆ ਤੇ ਕਿਹੜਾ ਦੋਸ਼ ਸੀ ਭਾਰਤ ਸਾਡਾ ਅੱਜ ਤਾਈਂ ਸਮਝ ਨਹੀਂ ਆਈ ਕਿਹਦੀ ਚੁੱਕਣਾ ਉੱਤੇ ਲੱਗ ਕੇ ਘਰ ਸੀ ਆਪਣਾ ਛੱਡਿਆ ਇਹ ਮੋਹ ਪਿਆਰ ਜੋ ਸਾਡੇ ਦਿਲਾਂ ਵਿੱਚ ਸੀ ਸਾਡੇ ਸਿੱਖ ਮੁਸਲਿਮ ਭਾਈਚਾਰੇ ਦਾ ਪੰਜਾਬ ਦਾ ਜੋ ਆਪਸ 'ਚ ਪਿਆਰ ਪ੍ਰੀਤ ਸੀ ਉਹਦੀ ਇੱਕ ਹੋਰ ਵੰਡ ਕਹਾਣੀ ਲੈ ਕੇ ਤੁਹਾਡੀ ਸੇਵਾ 'ਚ ਤੁਹਾਡਾ ਵੀਰ ਇਜਾਜ਼ ਪਾਰਸ ਹਾਜ਼ਰ ਹੈ ਸਾਰੇ ਦੇਖਣ ਵਾਲੇ ਦਰਸ਼ਕ ਵੀਰਾਂ ਨੂੰ ਅਸਲਾਮ ਅਲੈਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਜ਼ੁਰਗਾਂ ਕੋਲ ਜਿਨ੍ਹਾਂ ਕੋਲ ਆਏ ਆ ਉਹਨਾਂ ਦੇ ਹੀ ਮੂੰਹੋਂ ਤੁਹਾਨੂੰ ਸਾਰੀ ਗੱਲਬਾਤ ਸੁਣਾਵਾਂਗੇ ਜੀ ਅਸਲਾਮ ਅਲੈਕਮ ਵਾਲੇਕੁਮ ਸਲਾਮ ਵਰਹਮਤੁਲਾਹ ਵਬਰਕਾਤੁਹ ਤੁਹਾਡਾ ਨਾਮ ਪਿੰਡ ਔਰ ਸ਼ਹਿਰ ਦੱਸਿਓ ਬਿਸਮਿल्लाह ਮੇਰਾ ਨਾਮ ਜਲਾਲਦੀਨ ਹੈ ਔਰ ਸਾਡਾ ਜ਼ਿਲ੍ਹਾ ਲੁਧਿਆਣਾ ਇੰਡੀਆ ਔਰ 15 ਮੀਲ ਦੂਰ ਪਿੰਡ ਰਾਜਗੜ੍ਹ ਤਹਿਸੀਲ ਜਗਰਾਓਂ ਅੱਛਾ ਉੱਥੇ ਮੇਰਾ ਪੈਦਾਇਸ਼ ਵੀ ਉੱਥੋਂ ਦੀ ਹੈ ਬਚਪਨ 11 ਸਾਲ ਉੱਥੇ ਗੁਜ਼ਰੇ ਹੈ ਅੱਛਾ ਜੀ 5ਵੀਂ ਪੜ੍ਹਦਾ ਗਰਮੀ ਛੁੱਟੀਆਂ ਸੀ ਪਾਰਟੀਸ਼ਨ ਦੇ ਵੇਲੇ ਔਰ ਮੈਂ ਆਪਣੇ ਬਾਹਰ ਹਵੇਲੀ 'ਚ ਬੈਠਾ ਕੋਈ 9-10 ਵਜੇ ਅੱਛਾ ਜੀ ਛੁੱਟੀਆਂ ਦਾ ਹੋਮਵਰਕ ਕਰਦਾ ਸੀ ਹੋਮਵਰਕ ਕਰ ਰਹੇ ਸੀ ਉੱਥੇ ਮੈਨੂੰ ਘਰੋਂ ਮੇਰੇ ਮਾਂ-ਬਾਪ ਭੈਣ ਭਰਾ ਭੱਜੇ ਆਏ ਕਹਿਣ ਲੱਗੇ ਵੀ ਬਾਹਰੋਂ ਜਥਾ ਆ ਰਿਹਾ ਅੱਛਾ ਜੀ ਆਪਾਂ ਨਾਲ ਦੇ ਪਿੰਡ ਚੱਲਣਾ ਮੈਂ ਕੱਪੜੇ ਕਹਿੰਦੇ ਬਸ ਇਹੀ ਠੀਕ ਆ ਕੱਛਾ ਪਾਇਆ ਸੀ ਜੁੱਤੀ ਬਸ ਉਹ ਭਾਜੀ ਦੂਸਰੇ ਪਿੰਡ ਚਲੇ ਗਏ ਆੜਲੂ ਹਾਲੇ ਵੀ ਆੜਲੂ ਹੈਗਾ ਉੱਥੇ ਹਾਂਜੀ ਰਾਜਪੂਤ ਦਾ ਪਿੰਡ ਸੀ 2 ਮੀਲ ਦੂਰ ਰਾਜਪੂਤਾਂ ਦਾ ਪਿੰਡ 2 ਮੀਲ ਦੂਰ ਕੀ ਨਾਂ ਦੱਸਿਆ ਤੁਸੀਂ ਆੜਲੂ ਜਿਹੜੇ ਅੱਜ ਕੱਲ੍ਹ ਸਿੱਧੂਪੁਰ 'ਚ ਬੈਠੇ ਸਾਰੇ ਅੱਛਾ ਇੱਥੇ ਲੈਲਪੁਰ ਸਿੱਧੂਪੁਰ ਬੈਠੇ ਤੇ ਅਸੀਂ ਫਿਰ ਉੱਥੋਂ ਕੋਈ ਫੈਮਿਲੀ ਦੇ 15-20 ਬੰਦੇ ਉਸ ਪਿੰਡ ਚਲੇ ਗਏ
ਕਿਉਂਕਿ ਸਾਨੂੰ ਪਤਾ ਲੱਗਾ ਸੀ ਸਿੱਖ ਜਿਹੜਾ ਸਾਡਾ ਬਹੁਤਾ ਦੋਸਤ ਸੀ ਉਹਨੇ ਦੱਸਿਆ ਕਿ ਕੀ ਨਾਂ ਸੀ, ਯਾਦ ਜੇ ਉਹਨਾਂ ਦਾ ਨਾਂ? ਬਚਨ ਸਿੰਘ, ਬਚਨ ਸਿੰਘ। ਉਹਨੇ ਦੱਸਿਆ ਕਿ ਵੀ ਰਾਤ ਗੁਰਦੁਆਰੇ ਮੀਟਿੰਗ ਹੋਈ ਆ ਕਿ 7 ਤੇ ਮੁਸਲਮਾਨ ਨਿਕਲਦੇ ਨਹੀਂ, ਹਾਂ ਬਾਹਰੋਂ ਜਥਾ ਮੰਗਾ ਕੇ ਹਾਂਜੀ ਹਾਂਜੀ ਅਟੈਕ ਕਰੀਏ, ਇਹਨਾਂ ਨੂੰ ਮਾਰੀਏ, ਫੇਰ ਨਿਕਲਣਗੇ। ਇਸ ਦਾ ਤੁਸੀਂ 2-3 ਦਿਨ ਵਾਸਤੇ ਕਿਤੇ ਚਲੇ ਜਾਓ। ਇਸੇ ਨਜ਼ਰੀਏ ਚਲੇ ਚਲੋ ਕੀ ਸਮਾਨ ਚੱਕਣਾ ਹੈ ਜੇ ਉਹ। ਉੱਥੋਂ ਜਾ ਕੇ ਫਿਰ ਅਸੀਂ ਕੋਈ ਮੇਰਾ ਖਿਆਲ ਹੈ 1 ਹਫ਼ਤਾ ਰਹੇ ਉਹਨਾਂ ਦੇ ਪਿੰਡ। ਉਹ ਵੀ ਬਹੁਤ ਤਕੜੇ ਰਾਜਪੂਤ ਸੀਗੇ। ਉਹਨਾਂ ਜ਼ਮਾਨਿਆਂ 'ਚ ਉਹਨਾਂ ਦੇ ਪਿੰਡ ਉਹਨਾਂ ਦੇ ਬੰਦੇ ਅਮਰੀਕਾ 'ਚ ਹੁੰਦੇ ਸੀ। ਤੁਹਾਡੀ ਗੋਤ ਹੈ ਗੋਂਦਲ? ਸਾਡੀ ਗੋਂਦਲ ਹੈ। ਤੇ ਉੱਥੇ ਪਿੰਡ 'ਚ ਗੋਂਦਲਾਂ ਦੇ ਕਿੰਨੇ ਕੁ ਘਰ ਸੀ ਰਾਜਗੜ੍ਹ? ਸਾਡੇ 4 ਘਰ ਸੀ ਜ਼ਿਮੀਂਦਾਰਾਂ ਦੇ। ਅੱਛਾ। ਬਾਕੀ 2-3 ਘਰ ਜਲਾਹਿਆਂ ਦੇ, ਅੱਛਾ। 2-3 ਘਰ ਤੇਲੀਆਂ ਦੇ, ਸਭ ਮੁਸਲਮਾਨ ਸੀ। ਸਰਦਾਰ ਕਿੰਨੇ ਕੁ ਸੀ ਜੀ? ਸਰਦਾਰਾਂ ਦਾ ਪਿੰਡ ਹੀ ਸਾਰਾ ਸੀ, 200-250 ਘਰ ਸੀ। 200-250 ਘਰ ਸੀ ਸਰਦਾਰਾਂ ਦਾ। ਕੋਈ ਦੋਸਤ ਵੀ ਸੀਗੇ, ਕੋਈ ਦੁਸ਼ਮਣ ਵੀ ਸੀ। ਹਾਂ, ਇਕੱਠਿਆਂ ਬਸ ਜਿੱਦਾਂ ਹੁੰਦਾ ਜੀ। ਆਖਰ ਜ਼ਰਾ ਜੋ ਕਰਦੇ ਸੀ ਸਾਂਝੇ, ਖੂਬ ਇਕੱਠਾ। ਅੱਛਾ ਜੀ। ਉਹ ਸੂਏ ਤੇ ਬਾਰੀਆਂ ਇਕੱਠੀਆਂ, ਕਦੇ ਲੜਾਈ ਵੀ ਹੋ ਪੈਣੀ, ਕਦੇ ਕਿੰਨੀ ਪੈਲੀ ਸੀ ਤੁਹਾਡੀ ਉੱਥੇ ਰਾਜਗੜ੍ਹ 'ਚ? ਸਾਡਾ 1 ਮਰਬਾ ਸੀ। ਤੇ ਬਾਕੀ ਆਮ ਲੋਕਾਂ ਕੋਲ 2-2 4-4 ਪੈੜੀਆਂ ਸੀ, ਛੋਟੇ ਜਿਹੇ ਜ਼ਿਮੀਂਦਾਰ ਸੀਗੇ। ਤੇ ਬਾਕੀ ਸਾਡੇ ਬਜ਼ੁਰਗ ਸਾਰੇ ਫੌਜ ਸੀ। ਸਭ ਨੇ ਫਿਰ ਇੱਧਰ ਮਰਬੇ ਮਿਲੇ ਸੀ ਫੌਜੀ ਤੌਰ ਤੇ। ਅੱਛਾ, ਇਹ ਵੰਡ ਤੋਂ ਪਹਿਲੇ ਜਿਹੜਾ ਆਪਾਂ ਦੇਖਦੇ ਹਾਂ ਪਾਰਟੀਸ਼ਨ ਤੋਂ ਪਹਿਲੇ, ਉਸ ਵੇਲੇ ਉਹ ਗੋਂਦਲਾਂ ਦੇ ਘਰ ਸੀਗੇ, ਮੁਸਲਮਾਨਾਂ ਦੇ ਵਿੱਚੋਂ ਕੋਈ ਸਰਦਾਰਾਂ ਦੇ ਘਰ ਸੀ, ਤਾਂ ਆਪਸ 'ਚ ਪਿਆਰ ਪ੍ਰੀਤ ਕਿਹੋ ਜਿਹਾ ਸੀ ਤੁਹਾਡਾ? ਪਿਆਰ ਮੈਨੂੰ ਤਾਂ ਇੰਨਾ ਪਤਾ ਵੀ ਕੋਈ ਕਿਸੇ ਨਾਲ ਕੋਈ ਲਾਗ ਬਾਟ ਨਹੀਂ ਸੀ। ਕੋਈ ਜਿਹੜੇ ਗੰਦੇ ਲੋਕ ਸੀ ਨਾ ਵਿੱਚ ਹੁੰਦੇ ਹੀ ਆ ਪਿੰਡਾਂ 'ਚ, ਉਹਨਾਂ ਨੂੰ ਅਸੀਂ ਪ੍ਰੈਸ ਕਰਕੇ ਰੱਖਦੇ ਸੀ। ਉਹ ਬਹੁਤ ਲੱਗਦੇ ਸੀ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਹੇਜ ਕਰਨਾ ਚਾਹੀਦਾ ਹੈ। ਬਾਕੀ ਜਿਹੜੇ ਸਾਡੀ ਬਾਬਿਆਂ ਨਾਲ ਬਹੁਤ ਮੁਲਾਕਾਤ ਸਾਰਿਆਂ ਦੀ ਸੀ ਕਿ ਉਹ ਗਰੀਬਾਂ ਦੇ, ਸਾਡੇ ਬਾਬੇ ਗਰੀਬਾਂ ਤੇ ਬਹੁਤ ਆਉਂਦੇ ਸੀ। ਕੋਈ ਸ਼ਰਾਰਤ ਸੁਣਨੀ, ਸਾਰਿਆਂ ਸੱਦ ਕੇ ਕਹਿਣਾ ਵੀ ਕਿਉਂ ਹੋਇਆ, ਐਕਸ਼ਨ ਲੈਣਾ। ਇਸ ਵਾਸਤੇ ਜ਼ਿਆਦਾਤਰ ਲੋਕ ਜ਼ਿਮੀਂਦਾਰ ਔਰ ਕੰਮੀ ਸਾਡੇ ਬਜ਼ੁਰਗਾਂ ਦੇ ਫੇਵਰ ਕਰਦੇ ਸੀ। ਇਸ ਵਾਰ ਸਾਡੇ ਨਾਲ ਸਾਰੇ ਨਿਕਲ ਗਏ। ਕਹਿੰਦੇ ਇਹ ਅਸੀਂ ਕੀ ਕਰਨਾ ਰਹਿ ਕੇ। ਅਸੀਂ ਫਿਰ 7 ਦਿਨ ਰਹੇ ਆੜਲੂ। ਉਹ ਵੀ ਗੜ੍ਹ ਸੀ ਮੁਸਲਮਾਨਾਂ ਦਾ ਬਣ ਗਿਆ। ਕਈਆਂ ਮੀਲਾਂ ਤੋਂ ਲੋਕ ਦੌੜ ਕੇ ਸਭ ਉੱਥੇ ਇੱਕ ਬਣਾ ਲੈਂਦੇ ਸੀ। ਕੋਈ 1 ਹਫ਼ਤਾ ਉੱਥੇ ਰਹੇ ਅਸੀਂ ਆੜਲੂ। ਫਿਰ ਸੋਚਿਆ ਵੀ ਇੱਥੇ ਵੀ ਕੰਮ ਬਹੁਤ ਗੜਬੜ ਹੋ ਗਈ ਆ, ਰਸ਼ ਬਹੁਤ ਹੋ ਗਿਆ। ਫਿਰ ਜਿਹਨਾਂ ਕੋਲ ਗਏ ਸੀ ਉਹ ਵੀ ਸੂਬੇਦਾਰ ਮੇਜਰ ਸੀ ਫੌਜ 'ਚ। ਉਹ ਸਾਡੇ ਬਾਬਿਆਂ ਨਾਲ ਬੜੀ ਮੁਲਾਕਾਤ, ਨਿਆਉਂਦਾ ਭਾਜੀ। ਉਹ ਸਲਾਹ ਕਰਕੇ ਫਿਰ ਅਸੀਂ, ਸਾਡੇ ਬਾਦਲ ਸਾਹਿਬ ਦੀ ਫੁੱਫੀ ਦਾ ਪਿੰਡ ਸੀ 5-6 ਮੀਲ ਕਲਿਆਣ ਨਾਭੇ ਦੀ ਰਿਆਸਤ 'ਚ। ਉੱਥੇ ਫਿਰ ਰਾਤ ਨੂੰ ਸਾਨੂੰ ਛੱਡ ਕੇ ਗਏ। ਉਹ ਸਹੀ 2 ਬੰਦੇ ਉਹਨਾਂ ਦੇ ਸੀ ਮਸੱਲਾ, ਬਾਕੀ ਡਾਂਗ ਛੋਟੀਆਂ ਸਾਡੇ ਬੰਦਾ ਕੋਈ ਸੀਗੀਆਂ, ਬੰਦੂਕ ਵੀ ਸੀਗੀ। ਅੱਛਾ, ਮੈਂ ਤੁਹਾਨੂੰ ਕੱਟ ਰਿਹਾ। ਇਹ ਦੱਸੋ ਕਿ ਈਦ ਸ਼ਬਰਾਤ ਤੇ ਵੱਡੀ ਈਦ ਤੇ ਕੁਰਬਾਨੀ ਕਰ ਲੈਂਦੇ ਸੀ? ਕੋਈ ਸਰਦਾਰਾਂ ਵੱਲੋਂ ਤੁਹਾਨੂੰ ਰੋਕ ਟੋਕ ਤਾਂ ਨਹੀਂ ਸੀ? ਜਿਹੜੀ ਸੀ ਨਾ ਆਪਣਾ ਬੜੀ ਈਦ, ਉਸ 'ਤੇ ਬੱਕਰੇ ਸ਼ੱਕਰੇ ਸੀ ਆਪਦੇ, ਅਲੱਗ ਮਸਜਿਦ ਸੀ, ਇੱਕ ਪਾਸੇ ਸਾਡੇ ਘਰ ਸੀ, ਉੱਥੇ ਕੱਲ੍ਹ ਕੋਈ ਰੁਕਾਵਟ ਨਹੀਂ ਸੀ। ਵੈਸੇ ਉਹ ਦੁੱਖ ਤਾਂ ਕਰਦੇ ਸੀ, ਮਗਰ ਅਸੀਂ ਕਰ ਲੈਂਦੇ ਬੱਕਰੇ ਸ਼ੱਕਰੇ, ਉਹ ਵੀ ਖਾ ਲੈਂਦੇ ਵਿੱਚ ਕਈ ਚੋਰੀ। ਲੋਹੜੀ ਤੇ ਤੁਸੀਂ ਵਿਸਾਖੀ ਤੇ ਉਹਨਾਂ ਦੇ ਨਾਲ ਪੂਰਾ ਉਹ ਸਾਰਾ ਬਣਾਉਂਦੇ ਸੀ ਸਾਂਝਾ ਹੀ, ਪਤਾ ਹੀ ਨਹੀਂ ਸੀ ਕੀ ਹੈ। ਬਾਕੀ ਈਦ ਜਿਹੜੀ ਉਹ ਸਾਡੀ ਇਕੱਲਿਆਂ ਦੀ ਸੀ। ਉਹ ਤੇ ਉਹਨਾਂ ਨੇ ਕਈ ਵਾਰ ਕਹਿਣਾ, ਜਿਹੜੇ ਬਦਮਾਸ਼ ਸੀ ਉਹਨਾਂ ਨੇ ਕਹਿਣਾ ਵੀ ਅਸੀਂ ਤੁਹਾਡੀ ਈਦ ਦਾ ਇਹਤਰਾਮ ਨਹੀਂ ਕਰ ਸਕਦੇ ਕਿ ਸਾਡਾ ਦਿਨ ਨਹੀਂ ਹੈ, ਤੁਸੀਂ ਸਾਡੇ ਲੋਹੜੀ ਉਹਦਾ ਇਹਤਰਾਮ ਕਰਿਆ ਕਰੋ। ਉਹ ਕੀ ਵੀ ਇੱਕ ਤਾਂ ਖੂਹ ਨਾ ਜੋੜਿਆ ਕਰੋ, ਹਲ ਨਾ ਜੋੜਿਆ ਕਰੋ। ਤੇ ਸਾਡੇ ਬਜ਼ੁਰਗ ਕਹਿੰਦੇ ਜਦ ਸਾਡੀ ਈਦ ਦਾ ਇਹਤਰਾਮ ਨਹੀਂ ਕਰਦੇ ਅਸੀਂ ਉਹਦਾ ਕਿਉਂ ਕਰੀਏ। ਇਹ ਤੋਂ ਕਈ ਵਾਰ ਝਗੜਾ ਹੋ ਜਾਂਦਾ ਸੀ। ਫਿਰ ਸਾਡੇ ਬਜ਼ੁਰਗ ਜਿਹੜੇ ਸੀ ਨਾ ਰਿਟਾਇਰ ਆਪਣੇ ਫੌਜੀ, ਇਹ ਬੜੇ ਨਾਮਦਾਰ ਸੀਗੇ। ਮਰਬੇ ਬੜੇ 14 'ਚ ਇੱਥੇ ਆਹ ਦਸੂਆ ਚੱਕ ਹੈ। ਇਸ ਵਾਸਤੇ ਜਿਹੜੇ ਵੀ ਜਿੱਥੇ ਵੀ ਜਾਂਦੇ ਸੀ ਨਾ ਲੋਕ, ਸਾਡੇ ਬਜ਼ੁਰਗ ਜਾ ਖੜੇ ਹੁੰਦੇ ਸੀ, ਉਦੋਂ ਕਹਿੰਦੇ ਸੀ ਆਰਾਮ ਨਾਲ ਚਲੇ ਜਾਓ, ਉਹਨੂੰ ਸਜ਼ਾ ਕਰਨਗੇ ਸੀ। ਇਹ ਲੋਕ ਜਿਹੜੇ ਨਾਮਦਾਰ ਲੋਕ ਆ, ਇਹਨਾਂ ਨੂੰ ਝਗੜੇ ਕਰਦੇ ਸੀ। ਅਸੀਂ ਮਰਬੇ ਦਿੱਤੇ ਆ, ਅਸੀਂ ਸਭ ਕੁਝ ਦਿੱਤਾ ਇਹਨਾਂ ਨੂੰ, ਸਾਡੀ ਗੁਲਾਮੀ ਹੁਣ ਵੀ ਕਰਦੇ ਆ, ਹੁਣ ਵੀ ਸਾਡੇ ਨਾਲ ਪੈਨਸ਼ਨ ਲੈਂਦੇ ਆ।
ਇਹ ਉਹ ਡਰਦੇ ਫਿਰ ਥਾਣੇ ਕੋ ਜਿਹੜੇ ਭੱਜੇ ਆਉਂਦੇ ਸੀ। ਇਸ ਵਾਰ ਸਾਡੇ ਨਾਲ ਬਹੁਤ ਹੀ ਉਹਨਾਂ ਦੀ ਲਾਗ ਡਾਟ ਹੁੰਦੀ। ਤੁਹਾਨੂੰ ਆਪਣੇ ਬਚਪਨ ਦਾ ਕੋਈ ਯਾਰ ਦੋਸਤ ਯਾਦ ਆ ਸਰਦਾਰ? ਹਾਂ ਸਾਰੇ ਹੀ ਨਾਮ ਦੱਸੋ ਨਾ। ਇਕੱਠੇ ਪੜ੍ਹਦੇ ਸੀ। ਹਾਂ। ਉਹ ਜਿਹੜਾ ਸਿਹੜਾ ਜਿਹਨੇ ਸਾਨੂੰ ਦੱਸਿਆ ਸੀ ਉਹ ਵੀ ਸਾਡੇ ਨਾਨਕੀ ਵਿਆਹਿਆ ਸੀ। ਅੱਛਾ। ਉਹਦਾ ਬੇਟਾ ਸੀ ਮਲਕੀਤ ਸਿੰਘ। ਮਲਕੀਤ ਸਿੰਘ। ਹਾਂ। ਹਾਂ। ਸਾਡੇ ਹਮਕਲਾਸ ਸੀ। ਹਾਂ। ਉਹਨਾਂ ਦੇ ਘਰ ਅਸੀਂ ਅਕਸਰ ਜਾ ਕੇ ਖੇਡਦੇ। ਉਹ ਸਾਡੇ ਘਰ ਆ ਕੇ ਖੇਡਦਾ। ਉਹ ਮਾਈ ਜਿਹੜੀ ਸੀ ਉਹਦੀ ਮਾਂ ਉਹ ਸਾਡੀ ਮਾਸੀ ਬਣ ਕੇ ਰਹਿੰਦੀ ਸੀ। ਕਦੇ ਰੋਟੀ ਖਿਲਾਓ। ਨਾਂ ਯਾਦ ਆ ਮਾਸੀ ਉਸਦਾ? ਆਨੰਦ ਕੌਰ। ਆਨੰਦ ਕੌਰ ਨਾਂ ਸੀ ਉਹਦਾ। ਬਹੁਤ ਪਿਆਰੀ ਬਾਈ ਸੀ। ਤੇ ਆਪਣੇ ਉਹ ਸਾਰੇ ਚੰਗੇ ਲੋਕ ਸੀ। ਬੱਚਿਆਂ 'ਚ ਕੋਈ ਐਸੀ ਨਹੀਂ ਸੀ, ਪਤਾ ਹੀ ਨਹੀਂ ਬੱਚਿਆਂ ਨੂੰ। ਉਹ ਜਿਹੜਾ ਬਦਮਾਸ਼ ਘਰ ਸੀ ਉਹੀ ਹੇਰਾਫੇਰੀ ਕਰਦੇ ਸੀ। ਬਾਕੀ ਸਭ ਪਤਾ ਹੀ ਨਹੀਂ ਸੀ ਲੜਾਈ ਦਾ ਕਿਵੇਂ। ਹੁਣ ਤੁਹਾਨੂੰ ਲੈ ਜਾਈਏ ਉੱਥੇ ਆਪਣਾ ਰਾਜਗੜ੍ਹ ਤਾਂ ਤੁਸੀਂ ਆਪਣਾ ਘਰ ਆਪਣਾ ਹਾਤਾ ਪਛਾਣ ਹਾਂ ਮੈਨੂੰ ਸਭ ਪਤਾ ਹੈ। ਕਿਵੇਂ ਦੱਸੋ ਤਾਂ ਥੋੜਾ ਜਿਹਾ। ਹੁਣ ਉੱਥੇ ਕੋਈ ਰਾਜਗੜ੍ਹ ਦਾ ਸਾਡਾ ਬੇਲੀ ਕਿਹੜਾ ਹੈਗਾ ਲੁਧਿਆਣੇ ਦੇਖਦੇ ਹੋਣੇ ਆ ਤਾਂ ਦੱਸੋ ਤੁਸੀਂ ਉਹ ਦੱਸ। ਜਿਹੜਾ ਵੀ ਸੁਣਦਾ ਹੋਵੇ ਦੇਖਦਾ ਹੋਵੇ ਉਹ ਲੁਧਿਆਣੇ ਉਹ ਅੱਗੇ ਸਾਨੂੰ ਪਤਾ ਹੀ ਨਹੀਂ ਸੀ ਬਚਪਨ ਸੀ ਵੀ ਕਿੰਨੀ ਦੂਰ ਹੈ। ਹੁਣ ਜਿਹੜੇ ਮੇਰੇ ਦੋਸਤ ਆ ਉੱਥੇ ਇੰਡੀਆ ਜਾਂ ਇੱਥੇ ਵੀ ਹੈਗੇ ਥੋੜ੍ਹੇ ਜਿਹੇ ਉਹ ਦੱਸਦੇ ਕਿ 15 ਕੁ ਮੀਲ ਦੂਰ ਹੀ ਹੈ। ਤੇ ਲੁਧਿਆਣੇ 15 ਮੀਲ ਦੂਰ ਪੱਖੋਵਾਲ ਜਿੱਥੇ ਪੜ੍ਹਦੇ ਸੀ ਜੀ ਆਪਣੇ ਮਿਡਲ ਸਕੂਲ ਸੀ 8ਵੀਂ ਦਾ। ਪਰ ਇਹ 2 ਮੀਲ ਪਰੇ ਸਾਡਾ ਰਾਜਗੜ੍ਹ ਸੀ। ਹੁਣ ਵੀ ਆਉਂਦੇ ਜਾਂਦੇ ਲੋਕ ਉਹ ਦੱਸਦੇ ਆ ਰਾਜਗੜ੍ਹ ਨਾਲ ਆਣਲੂ ਇੱਧਰ ਪੈਣੀ ਵਿਚਾਲੇ ਸਾਡਾ ਪਿੰਡ ਸੀ। ਇਹ ਪੱਕੀ ਨਿਸ਼ਾਨੀ ਹੈ। ਉਹ ਸਿੱਧੀ ਬਾਤ ਹੈ ਜਾਵਾਂ ਥੋੜੀ ਪਿਛਾ ਘਰ ਪਛਾਣ ਲੈਂਦਾ। ਪਿੰਡ ਦੇ ਕਿਹੜੇ ਪਾਸੇ ਸੀ ਤੁਹਾਡਾ ਘਰ? ਪਿੰਡ ਦੇ ਸ਼ਮਾਰ ਵਾਲੇ ਪਾਸੇ ਸੀ। ਸ਼ਮਾਰਾਂ ਦੇ ਘਰ ਸੀ 40-50 ਸਾਈਡ ਤੇ ਸੀਗਾ। 40-50 ਘਰ ਸੀ। ਆ ਸ਼ਮਾਰ ਜਿਹੜੇ ਚਮ ਲਾਉਂਦੇ ਸੀ ਲੋਕਾਂ ਨਾਲ ਕੰਮ ਕਰਾਉਣਾ। ਇਹਨਾਂ ਦੀ ਇੱਕ ਬਾਸੀ ਨਾਲ ਰਹਿੰਦਾ ਸੀ ਆਪਣੇ ਸਮਾਰ 'ਚ। ਨਾਲ ਉਹ ਹਾਈ ਰੋਡ ਪਿੰਡਾਂ ਜਾਂਦੀ ਮੇਨ ਮੰਡੀ ਅਹਿਮਦਗੜ੍ਹ ਨੂੰ ਉਹ ਸਾਰੇ ਪਿੰਡ ਫਿਰ ਸਾਡੇ ਕੋਲ ਲੰਘ ਕੇ ਜਾਂਦੇ। ਉਹਦੇ ਨਾਲ ਇਹ ਸਾਈਡ ਸਾਡਾ ਘਰ ਸੀ। ਸਾਡਾ ਬੂਹਾ ਵੀ ਸ਼ਮਾਲ ਵਾਲੇ ਪਾਸੇ। ਇਹ ਸਭ ਕੁਝ ਠੀਕ ਠਾਕ ਸੀ। ਹੁਣ ਵੀ ਜਾ ਕੇ ਦੇਖੋ। ਪਰ ਉਹ ਮੈਂ ਜਿਹੜੇ 10 ਯਾਰ ਦੋਸਤ ਪੁੱਛਦਾ ਉਹਨਾਂ ਨੂੰ ਵੀ ਸਾਡੇ ਘਰਾਂ 'ਚ ਕੋਈ ਆਬਾਦ ਹੈ? ਉਹ ਕਹਿੰਦੇ ਵੀ ਆਬਾਦ ਤੁਹਾਡੇ ਘਰਾਂ 'ਚ ਇਸ ਬਾਤ ਹੀ ਲੋਕ ਹੈਗੇ ਤੁਸੀਂ ਘਰ 4 ਸਾਲ ਪਹਿਲੇ ਨਵੇਂ ਬਣਾਏ ਸੀ। ਤੁਹਾਡੇ ਆਉਣ ਤੇ 4 ਦਿਨ ਬਾਅਦ ਲੋਕਾਂ ਨੇ ਸਾਰੀ ਛੱਤਾਂ ਲਾ ਕੇ ਲੈ ਗਏ। ਉਹ ਖੋਲਿਆਂ 'ਚ ਕੌਣ ਬਹਿੰਦਾ? ਇੱਟ ਵੀ ਨਹੀਂ ਛੱਡੀ, ਟੈਲਾਂ ਦੀਆਂ ਪਾਈਆਂ ਸਾਰੀਆਂ। ਇਸ ਵਾਰ ਤੁਹਾਡੇ ਘਰ ਖੋਲੇ ਪਏ ਆ ਮਹਾਜਰਮ ਕਿਤੇ ਉਹ ਬਣਾ ਕੇ ਬਹਿ ਸਕਦੇ ਆ। ਇਸ ਵਾਰ ਤੇ ਜਿਹੜੇ ਸਾਡੇ ਬਾਬੇ ਦੀ ਸਾਂਝੀ ਹਵੇਲੀ ਸੀ ਨਾ ਉਹਦੇ 'ਚ ਮਹਾਜਰ ਰਹਿੰਦੇ ਆ। ਜਾਂ ਫਿਰ ਤਾਂ ਸੂਬੇਦਾਰ ਸਾਹਿਬ ਨੇ 10 ਸਾਲ ਪਹਿਲੇ ਮਕਾਨ ਬਣਾਇਆ ਸੀ ਉਹ ਵੀ ਬਹੁਤ ਬੜਾ ਸੀ। ਜਾਂ ਉੱਥੇ ਰਹਿੰਦੇ ਆ। ਸਾਡੇ ਜਿਹੜੇ ਘਰ ਵਿਹਲੇ ਪਏ ਹੁਣ ਤਾਂ ਵਿਹਲੇ ਹੋਣੇ। ਉਹ ਤਾਂ ਕਾਫੀ ਦੇਰ ਪੁੱਛੇ ਨਹੀਂ ਕਦੇ ਕੀ ਤੁਹਾਡਾ ਜਿਹੜਾ ਉਹ ਪਿੰਡ ਦੇ ਵਿੱਚ ਕੋਈ ਐਸਾ ਵਾਕਿਆ ਤੁਹਾਨੂੰ ਬਹੁਤ ਯਾਦ ਹੋਵੇ ਬਚਪਨ ਦਾ 11-12 ਸਾਲ ਦੇ ਮਾਸ਼ਾਅੱਲਾ ਗੱਭਰੂ ਹੋਣੇ ਆ ਤਗੜੇ ਹੋਣੇ ਆ ਕੋਈ ਇਸ ਵਾਕਿਆ ਯਾਦ ਆਉਂਦਾ ਜਾਂ ਰਾਜਗੜ੍ਹ ਦਾ ਜਿਹੜਾ ਬਹੁਤ ਚੇਤੇ ਆਉਂਦਾ ਅੱਜ ਵੀ? ਇੱਕ ਵਾਰ ਆਪਣੇ ਪਿੰਡ ਦੇ ਵਿਚਾਲੇ 3-4 ਘਰ ਸੀ ਆਪਣੇ ਬਾਜ਼ਾਰ ਦੇ ਵਿੱਚ ਹਿੰਦੂਆਂ ਦੁਕਾਨਾਂ ਸੀ। ਅੱਛਾ ਜੀ। ਉੱਥੇ ਜਾ ਕੇ ਕੋਈ ਸੌਦਾ ਲੈਣਾ। ਉਹ ਕੋਈ ਸੌਦਾ ਲੈਣ ਦੀ ਕੋਈ ਗੜਬੜ ਹੋ ਗਈ ਪਤਾ ਨਹੀਂ ਕੀ ਗੱਲ ਹੋਈ। ਤੇ ਸਾਡੇ ਬਜ਼ੁਰਗ ਫਿਰ ਸ਼ਾਮ ਨੂੰ ਸਲਾਹ ਕੀਤਾ ਉਹਨੂੰ ਪੁੱਛੀਏ ਵੀ ਕੀ ਗੱਲ ਹੈ ਜਾ ਕੇ ਦੁਕਾਨ 'ਤੇ। ਉਹ ਸਾਡੇ ਜਿਹੜੇ ਬਜ਼ੁਰਗ ਇਹਨਾਂ ਦੇ ਮਾਮੇ ਦਾ ਪੁੱਤ ਕਲਿਆਣੋਂ ਉਹ ਆਇਆ ਸੀ ਮਿਲਣ ਵਾਸਤੇ। ਉਹ ਬੜਾ ਜਜ਼ਬਾਤੀ ਸੀ। ਅੱਛਾ ਜੀ। ਉਹ ਵੀ ਨਾਲ। ਅੱਛਾ ਜੀ। ਉਹ ਜੇ ਉਹਨੇ ਗੱਲ ਕੀਤੀ ਨਾ ਆਪਣੀ ਦੁਕਾਨਦਾਰ ਉਹ ਕਹਿੰਦਾ ਮੈਂ ਕੀ ਕੋਠਾ ਢਾਤਾ ਤੁਹਾਡਾ। ਗੁੱਸੇ ਨਾਲ ਬੋਲਿਆ। ਉਹਨੇ ਪਰਲਾ ਮਾਰੇ ਕੱਚੀ ਦੁਕਾਨ ਸੀ ਪਰਲਾ ਮਾਰਿਆ ਉਹਦਾ ਬੂਹਾ ਨਿਕਲ ਕੇ ਡਿੱਗ ਪਿਆ। ਉਹ ਸਵੇਰੇ ਸਿੱਖਾਂ ਚੱਕ ਚੁੱਕੇ ਉਹਨੂੰ ਸਾਡੇ 'ਤੇ ਕੇਸ ਕਰਾਤਾ ਜਾ ਕੇ। ਪੇਸ਼ੀ ਆ ਗਈ। ਅੱਛਾ। ਪਹਿਲੀ ਪੇਸ਼ੀ ਆਈ ਦੂਸਰੀ ਆਈ। ਉਹ ਜੱਜ ਜਿਹੜਾ ਸੀ ਗੋਰਾ ਸੀ। ਅੱਛਾ ਜੀ। ਤੇ ਉਸ ਸ਼ਹਿਰ ਸਾਡੇ ਪਿੰਡ ਦਾ ਸਕਾ ਦੋਹਤਾ ਵਕਾਲਤ ਕਰਦਾ ਸੀ। ਉਹ ਸਾਡੇ ਬਾਬੇ ਉਹਦੇ ਕੋਲ ਚਲੇ ਗਏ ਰਾਤ ਨੂੰ। ਉਹ ਤਰੀਕ ਲੈ ਲਈ ਅਗਲੀ ਤਿਆਰੀ ਕਰਕੇ ਆਉਣਗੇ ਜੀ। ਦੂਜੀ ਵਾਰ ਫੇਰ ਗਏ 15 ਦਿਨ ਬਾਅਦ। ਤੇ ਨਾਲ ਹੀ ਉਹਨੇ ਆਖਿਆ ਕਿ ਨਾਨਾ ਜੀ ਮਾਮਾ ਜੀ ਥੋੜ੍ਹੇ ਜਿਹੇ ਫੌਜ ਤਮਗੇ ਮਿਲੇ ਆ ਨਾ ਔਰ ਫੌਜ ਦੇ ਥੋੜ੍ਹੇ ਮਰਬੇ ਮਿਲੇ ਉਹ ਸਾਰੇ ਕਾਗਜ਼ ਨਾਲ ਲੈ ਕੇ ਆਇਓ ਤਮਗੇ ਵੀ ਨਾਲ ਲੈ ਕੇ ਆਇਓ। ਉਹ ਸਾਰੇ ਲੈ ਕੇ ਗਏ। ਤੇ ਸਾਡਾ ਬਾਬਿਆਂ ਦਾ ਵਕੀਲ ਕਹਿਣ ਲੱਗਾ
ਕਹਿੰਦਾ ਜੀ ਉਹਨਾਂ ਦਾ ਵਕੀਲ ਪਹਿਲੇ ਭੁਗਤਿਆ, ਇਹਨਾਂ ਜੀ ਚੋਰੀ ਕੀਤੀ, ਉਹ ਦੁਕਾਨ ਢਾਈ, ਉੱਥੇ ਸਭ ਕੁਝ ਚੁੱਕ ਕੇ ਲੈ ਗਏ, ਇਹ ਕਰ। ਜਾਂ ਸਾਡੇ ਵਕੀਲ ਦੀ ਵਾਰੀ ਆਈ ਉਸੇ ਦੀ, ਉਹ ਵੀ ਵਕੀਲ ਸੀ, ਉਹ ਦੋਤਰਬਾਨ ਸੀ ਦੋਤਰਬਾਨ ਜਿਹੜਾ ਸੀ। ਉਹ ਕਹਿੰਦਾ ਜੀ ਜੱਜ ਸਾਹਿਬ, ਇਹ ਜਿਹੜੇ ਲੋਕ ਆ ਜਿਹੜੇ ਖੜੇ ਆ, ਇਹ ਬੜੇ ਨਾਮਦਾਰ ਲੋਕ ਆ, ਮਰੱਬੇ ਇਹਨਾਂ ਦੇ, ਜ਼ਮੀਨਾਂ ਨੇ, ਪੈਨਸ਼ਨਾਂ ਨੇ, बड़े बड़े उन्होंने को तमगे उन्होंने को जद कहा तमगे कहा भाई जमीन कहा तुम्हारी, वो सारा दसिया और मूँह जबानी। कहता नाना जी तमगे कड्डो अपने, तमगे कड लाओ इत्थे ला ले। और जज ने उसको सलूट किया। ਉਹ ਬ੍ਰਿਟਿਸ਼ ਗਵਰਨਮੈਂਟ ਵੱਲੋਂ ਮਿਲੇ ਹੋਏ। ਉਹ ਕਹਿੰਦਾ ਆਪਣੇ ਜੱਜ ਕਹਿਣ ਲੱਗਾ ਉਹਦੇ ਵਕੀਲ ਨੂੰ, ਇਹ ਸਾਰੇ ਉਹ ਸਾਡਾ ਵਕੀਲ ਕਹਿੰਦਾ ਸੀ ਆਹ ਚੋਰੀ ਕਰਨ ਵਾਲੇ ਲੋਕ ਆ, ਆਹ ਲੋਕ ਚੋਰੀ ਕਰਨ ਵਾਲੇ ਏਡੇ ਨਾਮਦਾਰ ਲੋਕ। ਜੱਜ ਉਹਦੇ ਵਕੀਲ ਨੂੰ ਕਹਿੰਦਾ ਇਹਨਾਂ ਨੂੰ ਕੋਈ ਆਰਾਮ ਨਾਲ ਚਲੇ ਜਾਓ, ਨਹੀਂ ਸਾਰਿਆਂ ਨੂੰ ਅੰਦਰ ਕਰੂ ਮੈਂ। ਸਾਰੇ ਭੱਜ ਗਏ। ਇਹ ਜਿਹਾ ਰਾਜ ਸੀ। ਅੱਛਾ ਹੁਣ ਤੁਸੀਂ ਇਹ ਦੱਸੋ, ਜਦ ਤੁਸੀਂ ਰਾਜਗੜ੍ਹ ਛੱਡਿਆ, ਜਿਹੜੀ ਬੰਦੇ ਦੀ ਜੰਮਣ ਭੌਂ ਹੁੰਦੀ ਹੈ ਉਹਨੂੰ ਛੱਡਣਾ ਤਾਂ ਬੜਾ ਔਖਾ ਹੁੰਦਾ, ਬਹੁਤ ਬਹੁਤ ਮੁਸ਼ਕਿਲ। ਤੇ ਉਹ ਦੱਸੋ ਜਿਹੜੀ ਤੁਹਾਡੀ ਆਖਰੀ ਰਾਤ ਸੀ ਰਾਜਗੜ੍ਹ 'ਚ ਜਿੱਥੋਂ ਤੁਸੀਂ ਛੱਡਿਆ, ਉਹਦਾ ਥੋੜਾ ਦੱਸੋ ਸਾਨੂੰ। ਜਿਹੜੀ ਆਖਰੀ ਰਾਤ ਤਾਂ ਮੈਨੂੰ ਹੁਣ ਕਿ ਉਹ ਦਿਨੇ ਭੱਜੇ ਹੈ, ਰਾਤ ਤਾਂ ਉਹ ਵੀ ਗੁਜ਼ਰੀ ਚੰਗਾ, ਪਰ ਛੋਟੀ ਈਦ ਤੋਂ ਕੋਈ 15 ਦਿਨ ਦਾ ਬਾਅਦ ਵਾਕਿਆ, ਈਦ ਉਲ ਫਿਤਰ ਤੋਂ 15 ਦਿਨ ਬਾਅਦ। ਰੌਲਾ ਵਾਲਾ ਬਹੁਤ ਸੀ ਦੁਨੀਆ ਦਾ, ਉਹ ਭੱਜ ਗਏ, ਗਰਮੀ ਸੀ, ਕੋਠਿਆਂ 'ਤੇ ਬਹਿ ਕੇ ਰੋਟੀਆਂ ਖਾਣੀ ਰਾਤ ਨੂੰ, ਉੱਥੇ ਦੇਖਣਾ ਇੱਧਰ ਰੌਲਾ ਪਿਆ, ਉਹ ਮਾਰੇ ਗਏ, ਉਹ ਨਾ ਪਿੰਡ 'ਚ ਉਹ ਰੌਲਾ ਪੈ ਗਿਆ, ਲੋਕ ਭੱਜੋ। ਆਲੂ ਸਾਰੇ ਇਕੱਠੇ ਹੁੰਦੇ ਸੀ, ਆਲੂ ਜਾ ਕੇ ਇਕੱਠੇ ਹੋ, ਕਿਉਂ ਗੜ੍ਹ ਸੀ ਉਹ। ਅਤੇ ਸਾਡੇ ਬਜ਼ੁਰਗਾਂ ਦੇ ਨਾਲ ਇੱਕ ਸਿੱਖ ਸੀਗਾ ਫੌਜ ਵਿੱਚ, ਜਿਹਨੂੰ ਬਾਬਾ ਸਾਹਿਬਾਲ ਮਿਲਿਆ ਸੀ। ਸਾਹਿਬਾਲ? ਉਹ ਕਹਿਣ ਲੱਗਾ ਸਾਡੇ ਬਾਬੇ ਨੂੰ ਆ ਕੇ ਰਾਤ ਨੂੰ ਕਹਿੰਦਾ, ਚਾਚਾ ਜੀ ਮੈਂ ਤਾਂ ਉੱਥੋਂ ਆ ਗਿਆ, ਪਾਕਿਸਤਾਨ ਬਣ ਗਿਆ, ਤੁਸੀਂ ਮਿਹਰਬਾਨੀ ਕਰਕੇ ਮੈਂ 2 ਟਰੱਕ ਲੈ ਕੇ ਆਇਆ, ਇੱਕ ਸਮਾਨ ਹੈ, ਇੱਕ 'ਚ ਮੇਰੇ ਡੰਗਰ ਹੈ, ਤੁਸੀਂ ਇਹੀ ਟਰੱਕ ਲੈ ਜਾਓ, ਇੱਥੋਂ ਸਮਾਨ ਭਰ ਕੇ ਸਸਤਾ ਪਊਗਾ, ਅਤੇ ਆਹ ਜ਼ਮੀਨ ਮੈਨੂੰ ਲਿਖ ਕੇ ਦੇ ਜਾਓ, ਮੈਂ ਤੁਹਾਨੂੰ ਉਹ ਲਿਖ ਕੇ ਦੇ ਦੇਣਾ, ਜਾ ਕੇ ਕਾਬਜ਼ ਕਰ ਲਓ। ਸਾਡੇ ਬਜ਼ੁਰਗ ਕਹਿਣ ਲੱਗੇ ਇਹ ਸਾਨੂੰ ਸਾਰੇ ਡਰਾਉਂਦੇ ਆ ਵੀ ਇੱਥੇ ਨਿਕਲ ਜਾ, ਉੱਠੇ ਨਹੀਂ ਕਹਿੰਦੇ ਗੱਪਾਂ ਮਾਰਦੇ। 15 ਦਿਨ ਬਾਅਦ ਨਿਕਲੇ ਅਸੀਂ। ਫਿਰ ਉਹ ਫਿਰ ਵੀ ਉਹਨੇ ਖਤ ਲਿਖੇ, ਮੈਂ ਤੁਹਾਨੂੰ ਜ਼ਮੀਨ ਦੇ ਦੇਣਾ, ਅਤੇ ਆਹ ਮੈਨੂੰ ਦੇ ਦਿਓ ਖੂਹ ਜਿਹੜੇ ਤੁਹਾਡੇ ਲੱਗੇ ਨੇ। ਇਹ ਕਹਿੰਦੇ ਜੀ ਅਸੀਂ ਵਾਪਸ ਆ ਜਾਣਾ। ਇਹ ਆਸ ਨਹੀਂ ਸੀ ਟੁੱਟਦੀ ਹੈਗੀ। ਅਸੀਂ ਵਾਪਸ ਆ ਕੇ ਫਿਰ ਆਪਦਾ ਰੋਕਣਾ ਘਰ ਕੋਲ, ਤੂੰ ਯਾਰ ਸਾਨੂੰ ਪੱਕੇ ਹੀ ਨਾ ਕੱਢ ਕੇ ਰਾਜੀ ਹੈ ਤੂੰ। ਉਹ ਚੁੱਪ ਕਰ ਗਿਆ ਵਿਚਾਰਾ। ਇਹ ਹਾਲਾਤ ਸੀ। ਫਿਰ ਵੀ ਸਾਡੇ ਬਜ਼ੁਰਗ ਜਾਣ ਨੂੰ ਤਾਂ ਕਰੇ, ਜਾ ਕੇ ਦੇਖ ਕੇ ਆਈਏ, ਜਿੱਥੇ ਪੈਦਾ ਹੋਏ ਸੀ, ਸਦੀਆਂ ਤੋਂ ਰਹਿੰਦੇ ਸੀ ਉੱਥੇ। ਅੱਬਾ ਜੀ ਉਦੋਂ ਹੈਗੇ ਸੀ? ਸਾਡੇ ਵਾਲਦ ਸਾਹਿਬ ਅੰਮਾ ਬਹੁਤ ਤਕੜੀ ਸਿਹਤ ਸੀ ਇਹਨਾਂ ਦੀ, ਚੰਗੀ ਭਲੀ, ਜਦ ਪਾਕਿਸਤਾਨ ਬਣਿਆ। 40-45 ਸਾਲ ਸਾਡੇ ਵਾਲਦ ਸਾਹਿਬ ਸੀ ਫੌਜ ਵਿੱਚ, 8-9 ਸਾਲ ਰਹਿ ਕੇ ਆਏ ਸੀ। ਫਿਰ ਜੰਗ ਟੁੱਟ ਗਿਆ, ਫਿਰ ਮੇਰਾ 11 ਸਾਲ ਸਰਵਿਸ ਕਰਕੇ ਵਾਪਸ ਆ ਗਏ। ਦੂਸਰੀ ਜੰਗ ਅਜ਼ੀਮ ਜਿਹੜੀ ਸੀਗੀ? ਦੂਸਰੀ ਜੰਗ ਅਜ਼ੀਮ। ਅਤੇ ਵਾਲਦ ਸਾਹਿਬ ਕਹਿਣ ਲੱਗੇ ਵੀ ਅਸੀਂ ਫਿਰ ਸਾਹਿਬ ਨੂੰ ਆਖਿਆ ਵੀ ਸਾਨੂੰ ਪੈਨਸ਼ਨ ਤਾਂ ਹੋਣੀ ਨਹੀਂ, ਕੋਈ ਇਨਾਮ ਖਰਾਮ ਸਾਡੇ ਵਾਸਤੇ। ਉਹਨੇ ਫਿਰ ਲਿਖ ਕੇ ਦਿੱਤਾ ਕਿ ਤੁਹਾਨੂੰ ਪਾਕਿਸਤਾਨ ਬਣ ਜਾਣਾ, ਪਾਕਿਸਤਾਨ ਜਾਓਗੇ, ਉੱਥੇ ਜਾ ਕੇ ਕਾਗਜ਼ ਤੱਕ ਜ਼ਮੀਨ ਲੈ ਲਿਓ, ਜ਼ਮੀਨ ਉੱਥੇ ਦੇਵਾਂਗੇ ਤੁਹਾਨੂੰ ਅਸੀਂ। ਇਹ ਫੌਜ ਦਾ ਮਰਬਾ ਜਿਹੜਾ, ਉਹ ਸਾਡੇ ਵਾਲਦ ਸਾਹਿਬ ਦੇ ਕਾਗਜ਼ ਸੀ। ਇੱਧਰ ਆ ਕੇ ਸਾਨੂੰ ਜ਼ਮੀਨ ਮਿੰਚਨਾਬਾਦ ਪਈ, ਬਾਰਡਰ ਦੇ ਨਾਲ, ਬਾਰਡਰ 'ਤੇ। ਉਹ ਹਾਲੇ ਸਾਡੇ ਕੋਲੇ ਆ। ਇਹ ਇਨਾਮ ਉਹ ਜਿਹੜੇ ਲੋਕ ਸੀ ਉਹ ਖਿੱਦ ਨੂੰ ਭੁੱਲਦੇ ਨਹੀਂ ਸੀਗੇ, ਸਿਹਰਾ ਜ਼ਰੂਰ ਦਿੰਦੇ ਸੀ। ਅਤੇ ਉਹ ਦੇਖ ਲਓ। ਫਿਰ ਇੱਧਰ ਆ ਕੇ ਬਜ਼ੁਰਗਾਂ ਨੇ, ਅਸੀਂ ਫਿਰ ਆਪਣੇ ਆਲੂਓ ਦੇਖ ਨਾਭੇ ਦਰਿਆ ਸੀ, ਉੱਥੇ ਵੀ ਖਿੱਚ ਪੱਕਣ ਲੱਗ ਗਈ, ਲਾਗੇ ਹਿਰਨ ਚਲੋ, ਸਿੱਖ ਸੀ ਰਾਜਾ ਉੱਥੋਂ ਦਾ। ਉਹ ਪਤਾ ਲੱਗਿਆ ਵੀ ਉਹ ਵੀ ਤੰਗ ਕਰਨ ਲੱਗ ਗਏ, ਨਿਕਲੋ ਵੀ ਨਿਕਲ, ਚਲੇ ਜਾਓ। ਉੱਧਰੋਂ ਮਹਾਜਰਾਂ ਨੇ ਆਉਣਾ, ਸਿੱਖਾਂ ਨੇ, ਹਿੰਦੂਆਂ ਨੇ, ਹੁਣ ਆਬਾਦ ਕਰਨ ਤੁਹਾਡੇ ਘਰਾਂ 'ਚ, ਜਗ੍ਹਾ ਖਾਲੀ ਕਰੋ। ਉਹ ਸਾਡੇ ਬਜ਼ੁਰਗ ਕਹਿਣ ਲੱਗੇ ਹੁਣ ਮੁੜਨਾ ਤਾਂ ਬੇਕਾਰ ਹੀ ਹੈ। ਸਾਡੇ ਉੱਥੇ ਆਉਣ ਤੋਂ 8 ਦਿਨ ਬਾਅਦ ਸ਼ਾਮ ਅਸਰ ਵੇਲੇ 4 ਮੀਲ ਦੂਰ ਸੀ, ਉਸੇ ਆਲ ਨੂੰ ਅੱਗ ਲਾਈ ਫਿਰ ਫੌਜ ਨੇ। ਆਲੂ ਨੂੰ? ਆਹ ਤਿੰਨਾਂ ਜਗ੍ਹਾ ਬਾਅਦ ਦੱਸਿਆ ਨਾ ਆ ਕੇ ਸਾਨੂੰ ਮਲੇਰਕੋਟਲੇ, ਬਈ ਸ਼ਾਮ ਦੇ 4 ਵਜੇ ਐਲਾਨ ਕੀਤਾ ਨਿਕਲ ਜਾਓ। ਰਾਏਕੋਟ ਥੋੜਾ ਕੈਂਪ ਮਨਜ਼ੂਰ ਹੋ ਗਿਆ, 3 ਮੀਲ ਸੀ। ਇਹ ਕਦੇ ਅਸੀਂ ਨਹੀਂ ਨਿਕਲਣਾ, ਅਸਲਾ ਬੜਾ ਸੀ ਇਹਨਾਂ ਕੋਲ।
ਫਿਰ ਨਾਭੇ ਦੀ ਤੇ ਪਟਿਆਲੇ ਦੀ ਫੌਜ ਲੱਗੀ ਆਰਮੀ, ਤਿੰਨਾਂ ਪਾਸੇ ਘੇਰਾ ਪਾ ਕੇ ਫਾਇਰਿੰਗ ਸ਼ੁਰੂ ਕਰਤੀ। ਅਸੀਂ ਉੱਥੇ ਕੋਠਿਆਂ 'ਚ ਚੜ੍ਹ ਕੇ ਸੁਣੇ, ਅੱਗ ਲੱਗੀ ਸਾਰੇ ਪਿੰਡ ਨੂੰ, ਅਸਰਤ ਟਾਈਮ ਸੀ। ਇਹ ਫਿਰ ਆ ਕੇ ਦੱਸਿਆ ਉਹਨਾਂ ਨੇ ਸਿੱਧੂਪੁਰ ਵੀ ਸਾਡੇ ਤਿੰਨ ਪਾਸੇ ਅੱਗ ਲਾਤੀ ਉਹਨਾਂ ਨੇ, ਜਿਹੜਾ ਪਾਸਾ ਖਾਲੀ ਸੀ ਨਾ ਰਾਏਕੋਟ ਉਹ ਚੱਲ ਗਏ। ਸਾਰੀ ਦੁਨੀਆ ਪਤਾ ਨਹੀਂ ਲੱਖਾਂ ਆਦਮੀ ਇਕੱਠੇ ਸੀ ਉੱਥੇ, ਸਾਰੀ ਭੱਜ ਗਈ ਉੱਥੇ, ਕੈਂਬਰ ਉੱਥੇ ਚਲੇ ਗਏ। ਉੱਥੋਂ ਫਿਰ ਇਹ ਕੋਈ ਮੇਰਾ ਖਿਆਲ 2.5-3 ਮਹੀਨੇ ਬੜੀ ਈਦ ਪੜ੍ਹ ਕੇ ਨਿਕਲੇ, ਕੈਂਪ ਚੱਲੇ। ਅੱਛਾ ਜੀ। ਇਹ ਫਿਰ ਕੈਂਪ 7-8 ਦਿਨ ਅੱਗੇ ਚ ਲੱਗ ਗਿਆ। ਅਸੀਂ ਫਿਰ ਉੱਥੋਂ ਆਪਣੇ ਕਲਿਆਣੋਂ ਮਲੇਰਕੋਟਲੇ ਚਲੇ ਗਏ। ਉਹ ਸਟੇਟ ਨਵਾਬ ਦੀ ਵਲੀ ਮੁਹੰਮਦ, ਉੱਥੇ ਅਮਨ ਸੀ, ਉੱਥੇ ਚਲੇ ਗਏ ਅਸੀਂ ਵੀ। ਤੇ 4-5 ਘਰ ਸਾਡੇ ਜਿਹੜੇ ਰਿਸ਼ਤੇਦਾਰ ਸਾਰੇ ਉੱਥੇ 2-3 ਮਹੀਨੇ ਇਕੱਠੇ ਰਹੇ ਬੜੀ ਈਦ ਤੱਕ। ਉਹ ਪੜ੍ਹ ਕੇ ਤੀਸਰੇ ਦਿਨ ਫਿਰ ਐਲਾਨ ਕੀਤਾ ਬਈ ਤੁਸੀਂ ਕੈਂਪ ਰਾਜੇ ਨੇ ਬਾਹਰ ਲਾਤਾ ਸੀ ਮੀਲ ਦੂਰ, ਵੀ ਜਿਹੜਾ ਬਾਹਰ ਆਵੇ ਤਾਂ ਕੈਂਪ 'ਚ ਰੱਖੋ, ਸ਼ਹਿਰ ਨਾਲ। ਅਸੀਂ ਪਹਿਲੇ ਚਲੇ ਗਏ ਸੀ, ਸ਼ਹਿਰ 'ਚ ਜਗ੍ਹਾ ਮਿਲੀ ਸੀ ਕਿਰਾਏ 'ਤੇ, ਉੱਥੇ ਰਹੇ ਅਸੀਂ 2.5-3 ਮਹੀਨੇ। ਉਹ ਵੀ ਅੱਛਾ ਬੰਦਾ ਸੀ, ਕੋਈ ਅਹਿਲਕਾਰ ਸੀ ਕੋਈ ਆਪਣੇ ਕਚਹਿਰੀ 'ਚ, ਸ਼ਾਹ ਸਾਹਿਬ। ਉਹ ਕਹਿਣ ਗਿਆ ਮੇਰੇ ਸਰਵਿਸ ਕੁਆਟਰ 10-12 ਜਿਹੜੀ ਫੈਮਿਲੀ ਗਈ ਆ ਉੱਥੇ ਸੈੱਟ ਕਰਤੇ ਉਹਨੇ। ਜੇ ਕੋਈ ਪੁੱਛਣ ਆਵੇ ਉਹਨੂੰ ਕਿਹਾ ਵੀ ਕਿਰਾਇਆ ਦਿੰਦੇ 1 ਰੁਪਈਆ ਮਹੀਨੇ ਦਾ, ਸਾਰੇ ਇਕੱਲੇ ਸਹੀ, ਤਾਂ ਕਿ ਹਿਲਾਉਣ ਨਾ ਤੁਹਾਨੂੰ, ਆਰਾਮ ਨਾਲ ਰਹੋ। ਹੋਰ ਆਰਾਮ ਨਾਲ ਰਹੇ, ਕੋਈ ਤਕਲੀਫ ਨਹੀਂ ਸੀ। ਸ਼ਾਮ ਨੇ ਮਸਜਿਦ ਨਮਾਜ਼ ਪੜ੍ਹਨੀ। ਅੱਛਾ, ਉਹ ਫਿਰ ਆਉਣ ਨੂੰ ਅਸੀਂ ਜਦ ਆ ਗਏ ਨਾ, ਦੂਸਰੇ ਦਿਨ ਵਾਲ ਸਾਹਿਬ ਕਹਿਣ ਲੱਗੇ ਮੈਨੂੰ ਤੇ ਬੜੇ ਭਰਾ ਨੂੰ ਬਈ ਜਾ ਕੇ ਨਾ ਮੱਝ ਲੈ ਆਓ, ਤੇ ਕੱਲ੍ਹ ਸੂਈ ਹੈ, 4 ਦਿਨ ਬਾਅਦ ਦੁੱਧ ਹੀ ਪੀਵਾਂਗੇ, ਵਾਪਸ ਲੈ ਚਲਾਂਗੇ। ਰਾਜਗੜ੍ਹੋਂ ਜਾ ਕੇ ਲੈ ਆਓ। ਸਾਡੇ ਕੋਈ 10-12 ਡੰਗਰ ਸੀ, 1 ਊਠ, 2 ਜੋੜੀਆਂ ਬਲਦਾਂ ਦੀਆਂ, 2 ਮੱਝਾਂ ਤਾਜ਼ੀਆਂ ਸੂਈਆਂ ਹੋਈਆਂ, 2 ਗਾਈਆਂ, ਬਸ ਕੱਟੇ ਬੱਚੇ 15-20 ਡੰਗਰ। ਅਸੀਂ ਮੈਂ ਤੇ ਮੇਰਾ ਭਰਾ ਫਿਰ ਆਪਣੇ ਲੈਣ ਚਲੇ ਗਏ ਮੱਝ ਜ਼ੋਰ ਵੇਲੇ ਜਾ ਕੇ। ਸਾਡਾ ਜਿਹੜਾ ਨੌਕਰ ਸੀ ਨਾ ਚਮਾਰ, ਉਹ ਪੱਠਿਆਂ ਪੁੱਠਿਆਂ ਨੂੰ ਪਾਈ ਬੈਠਾ ਸੀ, ਤੇ ਅਸੀਂ ਆ ਕੇ ਵੀ ਜਾਣਾ ਲੈ ਕੇ। ਉਹ ਕਹਿੰਦੇ ਮੈਂ ਨਾਲ ਗਿਆ, ਮੈਨੂੰ ਸਿੱਖ ਜਿਹੜੇ ਚੁੱਭਦੇ ਉਹ ਬਾਹਰ ਲੰਘੇ, ਤੁਸੀਂ ਲੈ ਜਾਓ। ਅਸੀਂ ਜਿਹੜੇ ਰਾਹ ਆਉਣਾ ਸੀ ਨਾ ਸ਼ਾਰਟਕੱਟ, ਉਸ ਰਾਹ 'ਤੇ ਸਾਡੇ ਦੁਸ਼ਮਣਾਂ ਦਾ ਖੂਹ ਸੀਗਾ, ਆਹ ਡੰਡੀ ਜਾਂਦੀ ਹੈ। ਉਹਨਾਂ ਦਾ ਡੇਰਾ ਆਪਣੇ ਖੂਹ 'ਤੇ ਸੀ, ਮਕਾਨ ਸੀ ਕੱਚਾ ਜਿਹਾ, ਬਦਮਾਸ਼ ਇਕੱਠੇ ਕੀਤੇ ਸੀ ਉਹਨਾਂ ਨੇ, ਪਿੰਡੋਂ 2-3 ਬਰਬੇ ਦੂਰ ਸੀ। ਉਹ ਲੋਟੀ ਖੋਹੀ ਕਰਦੇ, ਜਮ੍ਹਾਂ ਕਰਦੇ। ਜਦ ਅਸੀਂ ਉਹਨਾਂ ਦੇ ਖੂਹ ਦੇ ਕੋਲ ਲੰਘਣ ਲੱਗੇ ਨਾ, ਕੋਈ 2 ਬਰਬੇ ਹਟਵਾ ਖੂਹ ਸੀ ਉਹਨਾਂ ਦਾ, ਅਤੇ ਨਾਲ ਦੂਸਰੇ ਪਿੰਡੋਂ 3-4 ਬੰਦੇ, 3-4 ਬੀਬੀਆਂ ਕੋਲੇ ਬੱਚੇ, ਗੱਡੀਆਂ ਸਮਾਨ ਦੀਆਂ ਸਿਰ ਚੱਕੀ ਹੋਈਆਂ, ਉਹ ਸਾਡੇ ਬਰਾਬਰ ਲੰਘ ਕੇ ਉਹ ਵੀ ਆਉਣ ਨੂੰ ਜਾ ਰਹੇ ਸੀ। ਉਹਨਾਂ ਨੇ ਦੇਖਿਆ ਵੀ ਉਹ ਜਾ ਰਹੇ ਨੇ, ਉਹ ਭੱਜ ਕੇ ਆਏ 4-5 ਬੰਦੇ। ਅਸੀਂ ਮੱਝ ਆਰਾਮ ਤੁਰੀ ਜਾ ਰਹੀ ਹੈ, ਨਾਲ ਬੱਚਾ ਜਾ ਰਿਹਾ, ਸਾਡੇ ਕੋਲ ਭੱਜ ਕੇ ਲੰਘ ਕੇ ਉਹਨਾਂ ਨੇ ਜਾ ਕੇ ਸਾਡੇ ਸਾਹਮਣੇ ਉਹਨਾਂ ਸਾਰਿਆਂ ਨੂੰ ਕਤਲ ਕਰਤਾ। ਬੀਬੀਆਂ ਨੂੰ ਸਮਾਨ ਖਿੱਚ ਕੇ ਲੈ ਗਏ ਖੂਹ 'ਤੇ। ਐਡਾ ਸ਼ੁਕਰ ਆ ਸਾਡੇ ਜਾਨੀ ਦੁਸ਼ਮਣ ਸੀਗੇ, ਸਾਨੂੰ ਅੱਲਾ ਨੇ ਬਚਾਇਆ, ਸਾਡੇ ਖਿਆਲ ਨਹੀਂ ਕੀਤਾ ਉਹਨੇ। ਉਹ ਰੌਲੀ 'ਚ ਵਾਪਸ ਚਲੇ ਗਏ। ਉਹ ਬੰਦੇ ਤੜਫਦੇ ਦੇਖੇ ਨੇ ਵਿਚਾਰੇ, ਤੌਣਾ ਵੱਡੀਆਂ ਹੀ ਆ, ਇਹ ਤੜਫਦੇ ਆ ਡੇੜੂ ਚੋਪੜਦੇ ਸੀ ਜਿਹੜੇ। ਸਾਡਾ ਦਿਲ ਡਰ ਗਿਆ ਵੀ ਕੀ ਕਰੀਏ, ਕੀ ਹੈ ਇਹ। ਆਪਦੀ ਅੱਖਾਂ ਨਾਲ ਪਹਿਲਾ ਵਾਕਿਆ ਦੇਖ ਸੀ ਕਤਲੇਆਮ ਦਾ। ਫਿਰ ਉੱਥੇ ਆ ਗਏ, ਉੱਥੇ 8 ਦਿਨ ਫਿਰ ਕਲਿਆਣ ਚਲੇ ਗਏ, ਉੱਥੇ ਮਲੇਰਕੋਟਲੇ ਚਲੇ ਗਏ। ਉੱਥੋਂ ਕੈਂਪ ਬਣ ਕੇ ਮਲੇਰਕੋਟਲੇ ਬੜਾ ਆਖਿਆ ਨੇ ਕਿ ਅਸੀਂ ਬਾਈ ਟ੍ਰੇਨ ਭੇਜ ਦਿੰਦੇ ਹਾਂ, ਫਲਾਨਾ ਕਰਦੇ ਹਾਂ। ਉਹ ਕਹਿਣ ਲੱਗੇ ਬਾਈ ਟ੍ਰੇਨ ਜਿਹੜੇ ਬੰਦੇ ਜਾਂਦੇ ਆ ਉਹ ਸਾਰੇ ਕਤਲ ਹੀ ਹੋ ਜਾਂਦੇ ਆ, ਮੈਂ ਪੈਦਲ ਭੇਜਣੇ ਆ। ਵਿਰਾਸਤ ਦਾ ਕਸੂਰ ਗੰਡਾ ਸਿੰਘ ਹੈ। ਇਹ ਫਿਰ ਉਹਨੇ ਜਿਸ ਤਰ੍ਹਾਂ ਕੈਂਪ ਦਾ ਉੱਠਣਾ ਸੀ ਨਾ, ਰਾਤ ਨੂੰ ਰਾਤ ਦੇ ਵੀ ਸਵੇਰੇ ਉੱਠਣਾ ਸੀ, ਚਲੇ ਸਾਰੇ ਤਿਆਰੀ ਤੁਰੀ ਕਰ ਲਓ। ਉਹ ਰਾਜੇ ਨੇ 1 ਮੀਲ ਦੂਰ ਬਾਹਰ ਕੈਂਪ ਕਰਤਾ, ਜਿਵੇਂ ਆਪਣੇ ਮਨਾਜ ਕੈਂਪ ਲੱਗੇ ਨੇ ਇਸ ਤਰ੍ਹਾਂ। 8 ਲੱਖ ਬੰਦਾ ਜਮ੍ਹਾਂ ਸੀ ਉੱਥੇ ਉਸ ਕੈਂਪ 'ਚ। ਰੋਟੀ ਪਾਣੀ ਹਰ ਬੰਦੋਬਸਤ ਉੱਥੇ ਹੀ ਸੀ। ਇੱਥੇ ਹੀ ਰਹਿਣਾ, ਸ਼ਹਿਰ ਨਹੀਂ ਆਉਣਾ, ਤਾਂ ਅੱਗੇ ਬਿਮਾਰੀ ਫੈਲਦੀ ਹੈ। ਬਾਹਰ ਉੱਥੇ ਜੰਗਲ ਪਿਆ ਸੀ, ਆਪਣੇ ਨਲਕਿਆਂ ਦਾ ਇੰਤਜ਼ਾਮ, ਖਾਣ ਪੀਣ ਦਾ ਇੰਤਜ਼ਾਮ, ਆਪਣਾ ਬਾਹਰ ਅੰਦਰ ਬੂਟੀਆਂ ਝਾੜੀਆਂ ਖੜੀ ਜਾਓ, ਖੁੱਲ੍ਹਾ ਮੈਦਾਨ, ਕੋਈ ਐਸੀ ਤੰਗੀ ਨਹੀਂ ਸੀ। ਅਤੇ ਅਸੀਂ ਫਿਰ
ਰਾਤ ਨੂੰ ਫਿਰ ਉਸ ਕੈਂਪ ਜਾ ਕੇ ਸ਼ਹਿਰ ਉੱਠ ਕੇ ਸਵੇਰੇ ਫਿਰ 9 ਵਜੇ ਤੁਰੇ ਉੱਥੋਂ ਆਪਣੀ ਬਲੋਚ ਰਾਜਮਟ ਗੋਰਖਾ ਇੱਕ ਹੋਰ ਸੀ ਆਪਣੀ ਉਹ ਰਾਜੇ ਦੀ ਫੌਜ 3 ਆਰਮੀਆਂ ਸਾਡੇ ਨਾਲ ਲੱਗੀਆਂ ਸੀ। ਫਿਰ ਵੀ ਰਾਹ 'ਚ ਸਿੱਖ ਜਿੱਥੇ ਦਾ ਲੱਗਦਾ ਕੋਈ ਸਮਾਨ ਖਿੱਚ ਕੇ ਲੈ ਕੇ ਲੋਕਾਂ ਤੋਂ 8 ਲੱਖ ਬੰਦਾ ਤੁਰਿਆ ਜਾ ਰਿਹਾ ਹੈ। ਲਾਮੀ ਦੇਖਦੇ ਆ ਜਿਹੜਾ ਪਹਿਲਾ ਕੈਂਪ ਆਇਆ ਨਾ 8 ਦਿਨ ਪਹਿਲੇ ਉਹ 'ਚ ਬੰਦੇ ਜਿਹੜੇ ਉਹਨਾਂ ਨੇ ਖੂਹਾਂ 'ਚ ਜ਼ਹਿਰਾਂ ਪਾਈਆਂ ਹੋਈਆਂ, ਨਾਲਿਆਂ ਜ਼ਹਿਰਾਂ ਪਾਈਆਂ ਹੋਈਆਂ, ਪਾਣੀ ਟੋਭੇ ਖੜੇ ਉਹਨਾਂ ਜ਼ਹਿਰਾਂ ਪਾਈਆਂ ਹੋਈਆਂ। ਜਿਹੜਾ ਬੰਦਾ ਪੀਵੇ ਉੱਥੇ ਬਹਿ ਜਾਵੇ। ਹੁਣ ਇੱਕ ਘਰ ਦੀ ਫੈਮਿਲੀ ਦੇ ਬੰਦੇ 4-5 ਦਿਨ ਤੁਰੇ ਆਉਂਦੇ ਆ, ਉਹਨੇ 2 ਵਾਰੀ ਪੋਟੀ ਆਉਣੀ ਹੈ, ਤੀਜੀ ਵਾਰ ਕਹਿੰਦੇ ਤੁਰਿਆ ਨਹੀਂ ਤੁਸੀਂ ਜਾਓ। ਹੁਣ ਘਰ ਦੇ ਨਾ ਤੁਰ ਜੇ ਨਾ ਉਹਨੂੰ ਚੱਕਣ ਜਾਓਗੇ। ਹੁਣ ਇਸ ਹਾਲਤ 'ਚ ਉਹ ਘਰ ਦੇ ਜਿਹੜੇ ਫਰਦ ਨੂੰ ਛੱਡ ਕੇ ਆਏ ਆ ਉਹ ਦਿਲ ਜਾਣਦਾ ਕਿਵੇਂ ਛੱਡੇ ਸੀ। ਤੁਹਾਡੀ ਫੈਮਿਲੀ ਸਾਰੀ ਪੂਰੀ ਆ ਗਈ ਮਾਸ਼ਾਅੱਲਾ? ਸਾਡੀ ਫੈਮਿਲੀ ਮਾਸ਼ਾਅੱਲਾ ਸਾਰੀ ਠੀਕ ਟਾਈਮ ਨਾਲ ਪਹੁੰਚ ਗਈ। ਸਾਡੇ 5-6 ਘਰ ਸੀ, ਰਿਸ਼ਤੇਦਾਰ ਵੀ ਨਾਲ ਰਲ ਗਏ, 8-9 ਘਰ ਹੋ ਗਏ। ਅਸੀਂ ਫਿਰ ਪਹਿਲਾ ਕਾਫਲਾ ਚੱਲਦਾ ਸੀ ਆਪਣੇ 8 ਦਿਨ ਪਹਿਲੇ ਤੁਰ ਪਿਆ ਸੀ, ਜਿੱਥੇ ਰਾਤ ਕਾ 10ਵੀਂ ਰੋਜ਼ ਤੁਰੇ 10ਵੀਂ ਰੋਜ਼। ਜਿਹੜੇ ਬੰਦੇ ਕੋਈ ਥੱਕੇ ਹੋਏ ਬਿਮਾਰ ਬਾਬੇ ਉਹ ਫਿਰ ਸ਼ਾਮ ਨੂੰ ਫੌਜੀ ਟਰੱਕ ਚਾ ਕੇ ਢੋ ਕੇ ਲਿਆਉਂਦੇ ਸੀ ਉੱਥੇ, ਸਵੇਰੇ ਫਿਰ ਤੁਰ ਪੈਂਦੇ ਸੀ। ਇਸ ਵਾਸਤੇ ਸਾਡੇ ਬਾਬੇ ਸਾਰੇ ਫੌਜੀ ਪਤਾ ਸੀ ਵੀ ਰਾਜ ਕਿੱਥੇ ਰੋਟੀਆਂ ਪਕਣੀਆਂ ਕਿਹਨੇ ਖਾਣੀਆਂ। ਉਹਨਾਂ ਨੇ ਖੁਸ਼ਕ ਰਾਸ਼ਨ ਲਾ ਇਕੱਠਾ ਕਰ ਲਿਆ ਸੀ। ਖੁਸ਼ਕ ਰਾਸ਼ਨ ਛੋਲੇ ਭੁੰਨੇ ਹੋਏ, ਬਾਕੀ ਪਕੌੜੇ ਬੇਸਣ ਦੇ, ਆਪਣੇ ਹੋਰ ਇਹੋ ਜਿਹਾ ਸਮਾਨ, ਮੱਕੀ ਦਾਣੇ, 10 ਕਿਲੋ ਆਟਾ, 2 ਗਧੇ ਲੈ ਲਏ ਉੱਥੋਂ, ਉਹਨਾਂ 'ਤੇ ਲੱਦ ਲਿਖ ਤੇ ਰਾਸ਼ਨ ਸਾਰਾ। ਹਾਂਜੀ। ਔਰ ਬਾਬੇ ਫੌਜੀ ਸੀ ਉਹਨਾਂ ਕੋਲ 2 ਮਸ਼ਕੀਜ਼ੇ ਲੈ ਲਏ ਉੱਥੋਂ ਹੀ। ਆਪਣੇ ਕੱਪੜੇ ਦੇ ਜਿਹੜੇ ਪਾਣੀ ਬਾਹਰ ਨਿਕਲਦਾ ਸੀ ਛਿੰਮਦਾ ਸੀ, ਫੌਜੀ ਸੀ ਫੌਜੀ। ਉਹ ਅਸੀਂ ਜਿੱਥੇ ਭਰ ਲੈਣੇ 20 ਕਿਲੋ ਵਜ਼ਨ ਸੀ ਉਹਨਾਂ ਦਾ, ਉਹ ਵੀ ਖੋਤੇ ਟੰਗ ਲੈਣਾ। ਉਹ ਜੋ ਪਾਣੀ ਪੀਣਾ ਉੱਥੇ ਨਹੀਂ ਪੀਣਾ ਕਿਧਰੇ। ਪਤਾ ਸੀ ਵੀ ਲੋਕ ਲੱਗਦਾ ਕਿ ਉਹ 8 ਲੱਖ ਦਾ ਜਿਹੜਾ ਕਾਫਲਾ ਸੀ ਹਾਂ ਉਹਨਾਂ 'ਚੋਂ ਕਿੰਨੇ ਕੁ ਬੰਦੇ ਆ ਗਏ ਹੋਣੇ ਆ ਗੰਡਾ ਸਿੰਘ ਕਸੂਰ ਵਾਲੇ? ਉਹਨਾਂ ਢੋਣ ਦੀ ਬਹੁਤ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇੱਧਰ ਆ ਕੇ ਦੱਸਿਆ ਨਾ। ਫਿਰ ਸਾਡਾ ਇੱਕ ਸਾਡੇ ਬਾਰ ਸਾਹਿਬ ਦੇ ਥੋੜ੍ਹਾ ਜਿਹਾ ਦੂਰੋਂ ਕਰਕੇ ਭਾਣਜਾ ਸੀ, ਉਹ ਕਹਿੰਦਾ ਮੈਂ ਤੁਹਾਡੇ ਕੈਂਪ ਨਾਲ ਸੀਗਾ, ਮੇਰੀ ਡਿਊਟੀ ਲੱਗੀ ਸੀ ਆਪਣੇ ਜ਼ਿਆਦਾ ਸ਼ੋਰ ਕਰਦਾ ਗੜ ਚੱਲਦਾ ਟੈਂਕ ਤੇ ਡਿਊਟੀ ਸੀ ਮੇਰੀ। ਜਿਹੜਾ OP ਖੜਾ ਸੀ ਉਹਦੇ ਮਗਰ ਗਨ ਲੈ ਖੜਦਾ ਸੀ ਮੈਂ। ਜੇ ਮੈਨੂੰ ਇਉਂ ਪਤਾ ਹੁੰਦਾ ਵੀ ਮਾਮੇ ਹੁਣ ਇੱਥੇ ਜਾ ਰਹੇ, ਮੈਂ ਤੁਹਾਨੂੰ ਟਰੱਕਾਂ 'ਚ ਲੱਦ ਕੇ ਇੱਥੇ ਭੇਜ ਦੇਣਾ ਸੀ। ਇੱਕ ਉਹਦੇ ਲਾਹੌਰ ਪਹੁੰਚਾ ਦਿੰਦਾ। ਜਿਹੜੇ ਬਹੁਤੇ ਸੁਸਤ ਬੰਦੇ ਸੀ ਨਹੀਂ ਚੱਲ ਸਕਦੇ, ਸਾਡੇ ਤਾਏ ਹੋਣੀ ਬੁੜੇ ਸੀ ਥੋੜ੍ਹੇ ਜਿਹੇ, ਉਹ ਤੇ ਨਾਲ ਉਹਨੀ ਬੇਗਮ ਆ ਭਾਈ ਸ਼ਫੀ, ਇਹ 3-4 ਫਿਰ ਉਹ ਟਰੱਕ 'ਚ ਭਰ ਕੇ ਸ਼ਾਮ ਨੂੰ ਲਾਹੌਰ ਛੱਡ ਗਏ ਸੀ। ਤੇ ਸਾਨੂੰ ਵੀ ਕਹਿੰਦੇ ਸਾਡੇ ਬਾਬੇ ਨੂੰ ਕਹਿਣ ਕਿ ਤੁਸੀਂ ਵੀ ਚਲੇ ਜਾਓ ਬਾਬਾ ਜੀ ਚਾਚਾ ਜੀ। ਉਹ ਕਹਿੰਦੇ ਦੱਸੋ ਮੇਰਾ ਆ ਕਬੀਲਾ ਤਾਂ ਨਾਲ ਤੁਰਿਆ ਆਉਂਦਾ, ਮੈਂ ਕਰਨ ਜਾ ਕੇ ਕੀ ਕਰਨਾ, ਇਹ ਆ ਕੇ ਤੇ ਮੈਂ ਵੀ ਆ ਜੂ। ਨਹੀਂ ਹਾਲਾਤ ਦਾ ਪਤਾ ਹੀ ਕੀ ਹੋ ਰਿਹਾ ਪਤਾ ਹੀ। ਅੱਛਾ ਉਸ ਦੌਰ ਜਿਹੜੇ ਪਹਿਲੇ ਲੋਕ ਆਏ ਨੇ ਸਾਡੇ ਤੋਂ, ਇੱਕ ਪਹਿਲਾ ਕਾਫਲਾ, ਉਹਨਾਂ ਦੇ ਲੋਕ ਮੈਂ ਅੱਖੀਂ ਦੇਖੇ ਨੇ, ਜਿਹੜੇ ਥੱਕ ਕੇ ਵਿਚਾਰੇ ਬਿਮਾਰ ਹੋ ਗਏ ਮਰ ਗਏ। ਨਾਲ ਨਹਿਰ ਦੇ ਖਤਾਨ, ਸੜਕ ਦੇ ਖਤਾਨ, ਉੱਥੇ ਪਏ ਮਰੇ, ਕੁੱਤੇ ਖਾਈ ਜਾਂਦੇ ਆ, ਕਾਂ ਖਾਈ ਜਾਂਦੇ ਆ। ਐਸਾ ਦਿਲ ਖਰਾਬ ਹੈ ਦੇਖ ਕੇ ਵੀ। ਉਹ ਜਿਹੜਾ ਨਾ ਉਹ ਸੀਨ ਮੈਨੂੰ ਭੁੱਲਦਾ ਨਹੀਂ, ਬੜਾ ਮੇਰਾ ਦੁਖੀ ਹੁੰਦਾ ਜਦ ਮੈਂ ਉਹ ਸੀਨ ਕਦੇ ਯਾਦ ਆਉਂਦਾ ਨਾ ਮੈਨੂੰ। ਜਦ ਵੀ TV ਦੇਖਦਾ ਮੈਂ, ਪਾਕਿਸਤਾਨ ਨੂੰ ਐਂ ਕਰ ਦਿਆਂਗੇ, ਪਾਕਿਸਤਾਨ ਉਹ ਕਰ ਦੇ, ਮੈਨੂੰ ਸੀਨ ਯਾਦ ਆ ਜਾਂਦਾ ਵੀ ਇਹਨਾਂ ਨੇ ਕਿਹੜਾ ਦੁੱਖ ਹੈ ਇਹਨੂੰ ਪਾਕਿਸਤਾਨ ਦਾ। ਪਾਕਿਸਤਾਨ ਦੇ ਗੱਲਾਂ ਕਰਦੇ, ਇਹਨੂੰ ਦੁੱਖ ਹੀ ਕੋਈ ਨਹੀਂ, ਇਹਨਾਂ ਨੂੰ ਸੀਨ ਦੇਖਿਆ ਹੀ ਨਹੀਂ ਹੋਇਆ। ਫਿਰ ਮੇਰਾ ਸਹੀ ਦਿਲ ਇਹ ਕਰਦਾ ਵੀ ਜਿਹੜੇ ਖਿਲਾਫ ਗੱਲ ਕਰਦਾ ਨਾ ਬੰਦਾ, ਉਹਨੂੰ ਗੋਲੀ ਮਾਰਦੇ, ਉਹਦਾ ਇਲਾਜ ਕੋਈ ਨਹੀਂ, ਗੋਲੀ ਉਹਦਾ ਇਲਾਜ। ਪਾਕਿਸਤਾਨ ਦੇ ਤੁਹਾਨੂੰ ਮੁਹੱਬਤ ਨਹੀਂ ਤਾਂ ਇਹ ਖਿਲਾਫ ਗੱਲ ਤਾਂ ਨਾ ਕਰੋ। ਜਿਨ੍ਹਾਂ ਨੇ ਖੂਨ ਦਿੱਤੇ ਪਾਕਿਸਤਾਨ ਦਾ ਕਦਰ ਹੀ ਨਹੀਂ, ਕਦਰ ਹੀ ਕੋਈ ਨਹੀਂ। ਆਦੇ ਦਿਨ ਰਾਤ ਇੱਕ ਵਾਰ ਦਿਲ ਖਰਾਬ ਹੁੰਦਾ ਵੀ ਇਹ ਕੈਸੇ ਲੋਕ ਹੈ ਪਾਕਿਸਤਾਨ ਦੇ ਖਿਲਾਫ ਗੱਲਾਂ ਕਰੀ। ਜਿਹੜੀ ਤੁਹਾਨੂੰ ਇੰਝ ਕਿ ਲੱਗਦਾ ਕਿ ਇਹ ਜਿਹੜਾ ਵਡਾਂਗਾ ਹੋਇਆ, ਵੱਢ ਟੁੱਕ ਹੋਈ, ਅਸੀਂ ਵੀ ਮਾਰੇ ਗਏ, ਸਿੱਖ ਵੀਰੇ ਵੀ ਮਾਰੇ ਗਏ, ਤੁਹਾਨੂੰ ਇੰਝ ਲੱਗਦਾ ਕਿ ਇਹ 'ਚ ਕਸੂਰ ਕਿਹਦਾ ਸੀ? ਬਹੁਤਾ ਕੋਈ ਫੀਲਿੰਗਸ ਆਉਂਦੀਆਂ? ਤੁਸੀਂ ਪੜ੍ਹੇ ਲਿਖੇ ਸੀਗੇ। ਇਹ ਜਿਹੜਾ ਨਾ ਆਪਣਾ ਜ਼ਿਆਦਾ ਸ਼ਰ ਫੈਲਿਆ
ਇਹ 'ਚ ਕੋਈ ਪਿੰਡਾਂ 'ਚ ਐਸਾ ਗੱਲਬਾਤ ਜਿਹੜੀ ਪੁਰਾਣੀ ਗੱਲ ਵਾ, ਜਿਵੇਂ ਮੈਂ ਦੱਸਿਆ ਪੁਰਾਣੇ ਆਦਮੀ ਤੋਂ ਲਾਗ ਡੋਟੀ ਇੱਕ ਤਾਂ ਉਹਨਾਂ ਨੇ ਸ਼ੁਰੂ ਕਰ ਲਿਆ ਵੀ ਹੁਣ ਆਪਣੇ ਕਾਬੂ ਆਏ ਆ। ਤੇ ਦੂਸਰਾ ਇਧਰੋਂ ਮਾਸਟਰ ਤਾਰਾ ਸਿੰਘ ਗਿਆ ਪਿੰਡੀਓਂ, ਇਹਨੇ ਜਾ ਕੇ ਬੜਾ ਖੁਰੂ ਫੈਲਾਇਆ ਉੱਧਰ, ਸਾਨੂੰ ਐਂ ਕਰਤਾ ਇਹ ਕਰਤਾ। ਉੱਥੋਂ ਫਿਰ ਸਾਰੀ ਆਵਾਮ ਭੜਕੀ ਹੈ, ਫਿਰ ਬਹੁਤਾ ਕੰਮ ਸ਼ੁਰੂ ਹੋਇਆ। ਜਿਹੜੇ ਮੇਰੇ ਦੋਸਤ ਸਿੱਖ ਹੈ ਉਹ ਮੇਰੇ ਹਾਣੀ ਸੀ, ਬੜੇ ਵੀ ਸੀ, ਉਹ ਵੀ ਇਹੀ ਗੱਲ ਦੱਸਦੇ ਵੀ ਜੇ ਇਹਨੇ ਜਾ ਕੇ ਬਹੁਤ ਫੈਲਾਇਆ ਤੇ ਕੰਮ, ਔਰ ਇਹ ਕੰਮ ਰਿਹਾ 20 ਦਿਨ ਹੀ ਹੈ ਬਸ। ਉਸ ਬਿਲਕੁਲ ਕੰਟਰੋਲ ਕਰ ਲਿਆ ਸੀ, ਕੋਈ ਨਹੀਂ ਹਿਲਾ ਸਕਦਾ ਕਿਸੇ ਨੂੰ। ਜਿਹੜੇ ਸਾਡੇ ਬੰਦੇ ਰਹਿ ਗਏ ਸੀ ਨਾ ਉਹਦੇ ਰਿਸ਼ਤੇਦਾਰ, ਉਹ ਕਹਿੰਦੇ 20 ਦਿਨ ਬਾਅਦ ਸੇ ਕੁਛ ਨਹੀਂ। ਅੱਛਾ, ਹੁਣ ਰਾਜਗੜ੍ਹ ਜਾਣ ਨੂੰ ਕਿੰਨਾ ਕੁ ਦਿਲ ਕਰਦਾ ਤੁਹਾਡਾ ਕਿ ਰਾਜਗੜ੍ਹ ਜਾਵਾਂ? ਆਪਣਾ ਬਚਪਨ ਦੇਖੋ, ਹਰ ਇੱਕ ਨੂੰ ਆਪਣਾ ਜਿਹੜਾ ਬਚਪਨਾ ਹੁੰਦਾ, ਚਾਈਲਡਹੁੱਡ ਬਹੁਤ ਪਿਆਰਾ ਹੁੰਦਾ। ਇਹ ਤਾਂ ਸਰਕਾਰ 2000 ਸਾਲ ਦਾ ਵੀ ਫਰਮਾਨ ਹੈ ਕਿ ਜਿਹਨੂੰ ਜਦੋਂ ਆਪ ਹਿਜਰਤ ਫਰਮਾ ਗਏ ਨੇ ਮਦੀਨਾ ਸ਼ਰੀਫ, ਫਿਰ ਮੱਕੇ ਦੀ ਸਰਹੱਦ 'ਤੇ ਜਾ ਕੇ ਖੜ ਕੇ ਦੇਖਿਆ ਉਹਦੇ ਮੱਕਾ ਸ਼ਰੀਫ ਨੂੰ, ਦੁਆ ਕੀਤੀ ਅੱਲਾਹ ਤਾਲਾ ਮੈਨੂੰ ਮੁੜ ਕੇ ਫਿਰ ਵੀ ਸਾਰੀ ਜ਼ਿੰਦਗੀ ਮੈਂ ਇੱਥੇ ਜੰਮਿਆ, ਮੈਂ ਪੜ੍ਹਿਆ ਖੇਲਿਆ, ਮੈਨੂੰ ਜ਼ਮੀਨ ਦਾ ਬਹੁਤ ਪਿਆਰ ਹੈ। ਸਰਜ਼ਮੀਨ ਤੂੰ ਮੇਰੇ ਹੱਕ ਦੁਆ ਕਰੀ, ਮੈਂ ਫਾਤੇ ਬਣ ਕੇ ਆਵਾਂ ਇੱਥੇ। ਹੋ ਗਿਆ ਅੱਲਾ ਕਰੇ। ਹੁਣ ਸਾਨੂੰ ਵੀ ਯਾਦ ਆਉਂਦਾ, ਰੋਣਾ ਆ ਜਾਂਦਾ ਵੀ ਐਸੀ ਦਿਲ ਕਰਦਾ ਸੁਬਾਹ ਸ਼ਾਮ ਜਾ ਕੇ ਦੇਖ ਕੇ ਆਇਆ ਕਰੀਏ, ਇੰਨਾ ਪਿਆਰਾ ਲੱਗਦਾ ਹੈ। ਸਾਡੇ ਬਾਬੇ ਵੀ ਚਾਚੇ ਵੀ ਗੱਲਾਂ ਕਰਨ, ਯਾਰ ਇੱਕ ਵਾਰ ਜੇ ਦੇਖ ਕੇ ਆਈਏ। ਫਿਰ ਪਤਾ ਨਹੀਂ ਸੀ ਨਾ ਐਡੀ ਗੱਲ ਦਾ, ਕਹਿਣਾ ਯਾਰ ਇੰਨੀਆਂ ਜੁੱਤੀਆਂ ਖਾ ਕੇ ਨਿਕਲੇ ਉੱਥੋਂ, ਫਿਰ ਵੀ ਗੱਲ ਵੀ ਜਾ ਕੇ ਦੇਖ ਕੇ ਇਹ ਕੀ ਚੱਕਰ ਹੈ। ਹੁਣ ਪਤਾ ਲੱਗਦਾ ਵੀ ਜੰਮਣ ਭੋਗ ਤਾਂ ਆਪ ਨੇ ਫਿਰ ਫਰਮਾਇਆ ਕਿ ਜਿਹਨੂੰ ਉਹਦੀ ਸਰਜ਼ਮੀਨ ਨਾਲ ਪਿਆਰ ਨਹੀਂ, ਉਹਦੇ ਅਮਾਨ 'ਚ ਕਮੀ ਹੈ। ਇਹ ਵਾਕਿਆ ਸਹੀ ਹੈ। ਉਹ ਜਾਣ ਹੀ ਕਰ ਰਹੇ ਅੱਲਾ ਪਿਆਰੇ। ਕੋਈ 3-6 ਮਹੀਨੇ ਬਾਅਦ ਫਿਰ ਸਾਡੇ ਪਿੰਡ ਦੇ ਜਲਾਇਆਂ ਦੇ ਮੁੰਡੇ ਯਾਰੀ ਦੋਸਤ ਸੀ ਬੜੀ, ਘੁਲਦੇ ਘਰ ਦੇ ਇਕੱਠੇ, ਉਹ ਜਾ ਕੇ ਮਿਲ ਕੇ ਆਏ ਸੀ। ਇੱਕ ਸਾਡੇ ਤਾਂ ਸੂਬੇਦਾਰ ਸੀ ਆਪਣੇ ਬੈਂਕ ਦੀ ਕਾਪੀ, ਪਿੰਡਾਂ 'ਚ ਬੈਂਕਾਂ ਬਣ ਗਏ 2 ਸਾਲ ਪਹਿਲੇ, ਪੈਸੇ ਜਮ੍ਹਾਂ ਕਰੋ, ਗਰੀਬਾਂ ਦੀ ਮਦਦ ਕਰੋ, ਦਿਓ, ਉਹ ਕਿਸ਼ਤਾਂ ਨਾਲ ਪੈਸੇ ਵਾਪਸ ਲਓ। ਉਹਦੇ ਖਜ਼ਾਨ 'ਚ ਇਹ ਸੀਗੇ। ਇੱਕ ਆਪਣਾ ਸਾਡਾ ਮਾਸਟਰ ਸੀ ਹਿੰਦੂ, ਉਹ ਚੇਅਰਮੈਨ ਸੀ। ਉਹ ਫਿਰ ਸਾਡੇ ਜਿਹੜੇ ਮੁੰਡੇ ਗਏ ਨਾ ਇੱਥੋਂ ਆਪਣੇ ਇਹਨਾਂ ਦੇ ਜਲਾਇਆਂ ਦੇ, ਉਹਨੂੰ ਤਾਂ ਸੂਬੇਦਾਰ ਸਾਹਿਬ ਕਹਿਣਗੇ ਆਹ ਕਾਪੀਆਂ ਨੇ, ਜਾ ਕੇ ਦੇ ਦਿਓ ਉਹਨਾਂ ਨੂੰ ਅਤੇ ਪੈਸੇ ਆਪਣੇ ਬਣ ਲੈਣ। 2000 ਰੁਪਏ ਸੀ ਉਸ ਟਾਈਮ। ਉਹ ਜਾਣ ਤੋਂ ਪਹਿਲੇ ਹੀ ਤਹਿਸੀਲਦਾਰ ਆ ਬੈਠਾ ਪਿੰਡ 'ਚ, ਉਹਨੂੰ ਕਹਿਣਗੇ ਜੀ ਬੈਂਕ ਸੀ ਉਹਦਾ ਕੀ ਕੀਤਾ? ਉਹ ਕਹਿੰਦੇ ਬਈ ਜਿਹੜਾ ਖਜ਼ਾਨ ਸੀ ਉਹ ਤਾਂ ਪਾਕਿਸਤਾਨ ਚਲਿਆ ਗਿਆ, ਹੁਣ ਸਾਨੂੰ ਪੈਸੇ ਕਿੱਥੇ ਮਿਲਣੇ ਆ? ਤਹਿਸੀਲਦਾਰ ਕਹਿੰਦਾ ਹੁਣ ਤੁਹਾਨੂੰ ਪੈਸੇ ਕਿੱਥੇ ਲੱਭਣੇ? ਉਹ ਤਾਂ ਲੈ ਕੇ ਉੱਥੇ ਪਿੰਡ ਪੈਸੇ ਕਢਾ ਲੂ ਜਾ ਕੇ। ਉਹ ਜਿਹੜਾ ਸੀ ਨਾ ਆਪਣਾ ਚੇਅਰਮੈਨ ਮਾਸਟਰ ਹਿੰਦੂ, ਉਹ ਕਹਿੰਦਾ ਤਹਿਸੀਲਦਾਰ ਸਾਹਿਬ ਗੱਲ ਤਾਂ ਤੁਸੀਂ ਕਰਤੀ ਹੈ, ਹਰ ਨੂੰ ਗੱਲ ਇਹੀ ਸਮਝ ਆਉਂਦੀ ਹੈ, ਪਰ ਉਹ ਲੋਕ ਜਿਹੜੇ ਗਏ ਨਾ ਇੱਥੋਂ, ਉਹ ਇੰਨੇ ਰੱਜੇ ਪੁੱਜੇ ਬੰਦੇ ਸੀ, ਉਹ 2000 ਤੇ ਪਿਸ਼ਾਬ ਨਹੀਂ ਕਰਦੇ। ਇਹ ਗੱਲਾਂ ਹੁੰਦੀਆਂ ਪਈ ਸੀ ਜਦੋਂ ਸਾਡੇ ਇਹ ਜਲਾਇਆਂ ਦੇ ਮੁੰਡੇ ਚਲੇ ਗਏ। ਉਹ ਉਹ ਲੱਭਿਆ ਉਹ ਫਲਾਣਾ ਕਾਦਰ ਆ ਗਿਆ, ਫਲਾਣਾ ਆ ਗਿਆ, ਉਹ ਆ ਬਈ ਉਹ ਸਾਰੇ ਠੀਕ ਠਾਕ ਉੱਥੇ ਪੁੱਛਣ ਲੱਗ ਗਏ ਸੀ। ਉਹ ਤਹਿਸੀਲਦਾਰ ਕਹਿੰਦਾ ਕੌਣ ਹੈ? ਕਹਿੰਦਾ ਮੈਂ ਕਾਪੀ ਕਰ ਲਓ ਜੀ। ਉਹ ਸਾਡਾ ਚੇਅਰਮੈਨ ਨੂੰ ਕਹਿੰਦਾ ਸੀ ਦੇਖੋ ਆਹ ਕਾਪੀ ਵਾਪਸ ਭੇਜੀ ਹੈ। ਆਖਿਆ ਸੀ ਉਹ ਬੰਦੇ ਐਸੇ ਉਹ ਤਾਂ ਪਿਸ਼ਾਬ ਨਹੀਂ ਕਰਦੇ ਇੱਥੇ, ਖਾਂਦੇ ਪੀਂਦੇ ਲੋਕ। ਕਹਿੰਦਾ ਯਾਰ ਬਾਕੀ ਸਹੀ ਬੰਦੇ ਸੀ, ਕਹਿੰਦੇ ਵਾਕਿਆ ਪੈਰ 'ਤੇ ਹੋ ਗਿਆ। ਅੱਛਾ, ਦੇਖਣ ਵਾਲਿਓ, ਸਾਡੇ ਦਰਸ਼ਕ ਵੀਰੋ, ਚੌਧਰੀ ਮਹਿਬੂਬ ਆਲਮ ਸੰਧੂ ਸਾਡੇ PTI ਵਾਲੇ ਨਾ, ਉਹਨਾਂ ਦੇ ਸਗੇ ਮਾਸੜ ਜੀ ਹੈ, ਸਾਡੇ ਮਾਸੜ ਜੀ ਹੈ। ਤਾਂ ਉਸ ਵੇਲੇ ਉਹ ਪੀੜ੍ਹੀ ਦੇ ਵਿੱਚੋਂ ਜਿਹੜੇ ਪੜ੍ਹੇ ਲਿਖੇ ਲੋਕ ਸੀ, ਉਹਨਾਂ ਵਿੱਚੋਂ ਇਹਨਾਂ ਦਾ ਸ਼ੁਮਾਰ ਹੈ। ਸਾਡੇ ਧੰਨ ਭਾਗ ਹੈ, ਇਹਨਾਂ ਸਾਨੂੰ ਟਾਈਮ ਦਿੱਤਾ। ਅੱਛਾ ਮਾਸੜ ਜੀ, ਤੁਹਾਨੂੰ ਇਹ ਅਸਾਂ ਜਿੰਨੇ ਵੀ ਸਵਾਲ ਕੀਤੇ ਉਹਨਾਂ ਦੇ ਹਵਾਲੇ ਨਾਲ ਤੁਸੀਂ ਸਾਨੂੰ ਬਹੁਤ ਮਜ਼ਾ ਵੀ ਆਇਆ। ਉਸ ਵਕਤ ਦੀ ਪੀੜਤਾ, ਉਸ ਵੇਲੇ ਦਾ ਦੁੱਖ ਸੀ, ਉਹਦੀ ਵੀ ਤਸਵੀਰ ਬਣਾਈ। ਅੱਛਾ ਮਾਸੜ ਜੀ, ਨਵੀਂ ਨਸਲ ਜਿਹੜੀ ਹੈ, ਇਹਨਾਂ ਨੂੰ ਤੁਸੀਂ ਪਿਆਰ ਪ੍ਰੀਤ ਦਾ ਅਸੀਂ ਸਬਕ ਦਿੰਦੇ ਹਾਂ ਇਸ ਚੈਨਲ ਦੇ ਪੰਜਾਬੀ ਲਹਿਰ ਦੇ ਰਾਹੀਂ। ਤੁਸੀਂ ਸਰਦਾਰ ਵੀਰਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਹੋ ਸਕਦਾ ਤੁਹਾਡਾ ਕੋਈ ਬੇਲੀ ਇਸ ਵੇਲੇ ਦੇਖੇ ਸਾਡਾ ਇਹ ਪ੍ਰੋਗਰਾਮ ਉੱਥੇ ਰਾਜਗੜ੍ਹ, ਤਾਂ ਉਹਨਾਂ ਨੂੰ ਕੋਈ ਮੈਸੇਜ, ਕੋਈ ਸੁਨੇਹਾ ਦੇਣਾ ਚਾਹੋਗੇ? ਰਾਜਗੜ੍ਹ ਦਾ ਬੰਦਾ ਸੁਣਦਾ ਹੋਵੇ, ਰਾਜਗੜ੍ਹ ਜਾਓ। ਮਲਕੀਤ ਸਿੰਘ ਸਾਡਾ ਮਸੇਰੀ ਲੱਗਦਾ ਸੀ, ਉਹਦੇ ਬੇਟੇ ਆ। ਅੱਗੇ ਉਹਦਾ ਪਿੰਡ ਦੇ ਵਿੱਚ ਘਰ ਸੀ, ਹੁਣ 2 ਭਰਾ ਨੇ। ਜਾਂ ਗੁਰਦੁਆਰਾ ਜਿਹੜਾ ਉੱਥੇ ਜਾ ਕੇ ਜਗ੍ਹਾ ਰਹਿ ਕੇ ਉੱਥੇ ਮੁੱਲ ਮਕਾਨ ਪਾ ਲਏ ਆ। ਹੁਣ ਜਾ ਕੇ ਦੱਸਿਓ ਬੇਰਾ ਵੀ ਆਹ ਗੱਲਬਾਤ ਹੋਈ ਹੈ, ਤੁਹਾਡਾ ਇਸ ਤਰ੍ਹਾਂ ਕਰਕੇ ਸਾਨੂੰ ਇੰਟਰਵਿਊ ਦਿੱਤਾ ਉਹਨੇ, ਉਹ ਤੁਹਾਨੂੰ ਵੈਲਕਮ ਕਰੇਗਾ ਇਨਸ਼ਾਅੱਲਾ। ਮੈਸੇਜ ਇਹੀ ਹੈ ਵੀ ਹੁਣ ਜਿਹੜਾ ਭਾਣਾ ਦਾ ਬੀਤ ਗਿਆ, ਹੁਣ ਆਪਣੇ ਦਿਲਾਂ 'ਚ ਕੋਈ ਦੁਸ਼ਮਣੀ ਉਰਾ ਪਰ ਨਾ ਰੱਖੋ, ਤੇ ਦੁਆ ਕਰੋ ਅੱਲਾਹ ਤਾਲਾ ਦੋਨਾਂ ਮੁਲਕਾਂ ਨੂੰ ਸਕੂਨ 'ਚ ਰੱਖੇ। ਆਮੀਨ। ਬਸ ਉੱਥੋਂ ਫਿਰ ਅਸੀਂ 8ਵੇਂ ਦਿਨ ਕਸੂਰ ਵਾਲਾ ਬਾਰਡਰ ਟੱਪੇ ਸੁਬਾਹ,
ਇਥੋਂ ਆਪਣੇ ਹੈਡ ਗੰਡਾ ਸਿੰਘ ਜਿੱਥੋਂ ਅੱਗੇ ਆਪਣਾ ਕੈਂਪ ਲੱਗਿਆ ਸੀ ਆਪਣਾ ਅੱਛਾ ਸਾਹਮਣੇ 2-3 ਕਿੱਲਿਆਂ 'ਚ ਅੱਛਾ ਜੀ ਉੱਥੇ ਵੀ ਮਨਾਗੂ ਤੰਬੂ ਲੱਗੇ ਸੀ ਡਿਸਪੈਂਸਰੀ ਲੰਗਰ ਦਾ ਬੰਦੋਬਸਤ ਸਭ ਉੱਥੇ ਸੀ ਉੱਥੇ ਬਿਮਾਰ ਬੰਦੇ ਆਓ ਇਲਾਜ ਕਰਾਓ ਦੱਸਦੇ ਰਹੋ ਵੜਦੇ ਰਹੋ ਉਸ ਤੋਂ ਬਾਅਦ ਜਾਓ ਅਸੀਂ ਰਾਤ ਕੱਟੀ ਫਿਰ ਉੱਥੇ ਸਵੇਰੇ ਦੇਖਿਆ ਤਾਂ ਕਣਕਾਂ 2-2 ਫੁੱਟ ਕਣਕਾਂ ਖੜੀਆਂ ਸੀ ਅੱਛਾ ਜੀ ਖੂਹ ਚੱਲਦੇ ਸੀ ਤੇ ਕਹਿਣ ਲੱਗੇ ਵੀ ਕੱਪੜੇ ਧੋ ਲਈਏ ਚਲੋ ਸ਼ਾਮ ਨੂੰ ਚੱਲਾਂਗੇ ਉਹ ਕੱਪੜੇ ਧੋਤੇ ਜਾ ਕੇ ਤੇ ਅਸੀਂ ਨਹਾਉਣ ਲੱਗ ਗਏ ਤਾਂ ਉਹਨੇ ਬੰਦਿਆਂ ਦੀ ਰੋਟੀ ਆ ਗਈ ਉਹ ਕਣਕਾਂ ਗੁੱਡਣ ਬੈਠੇ ਉਹ ਬਾਬਾ ਕਹਿਣ ਲੱਗਾ ਵੀ 10 ਬੰਦੇ ਰੋਟੀ ਹੈ ਉਹ ਜਿਹੜਾ ਬਾਬਾ ਸੀ ਉਹਨਾਂ ਦਾ ਆਹ ਜਿਹੜੇ ਮਹਾਜਰ ਵਿਚਾਰੇ ਆਏ ਖਬਰ ਕਦੋਂ ਰੋਟੀ ਖਾਧੀ ਇਹਨਾਂ ਨੇ ਇਹ ਰੋਟੀ ਇਹਨਾਂ ਦੇ ਦਿਓ ਤੇ ਹੋਰ ਪਕਾ ਲਿਓ ਕੋਈ ਨਹੀਂ ਉਹ ਰੋਟੀਆਂ ਸਾਨੂੰ ਦੇ ਦਿੱਤੀਆਂ ਦਹੀਂ ਨਾਲ ਰੋਟੀ ਲੱਸੀ ਅਸੀਂ 10 ਦਿਨਾਂ ਬਾਅਦ ਖਾਧੀ ਸੀ ਤੇ ਇਸ ਵਾਰ ਮੈਂ ਕਹਿਣਾ ਜਿਹੜਾ ਪਾਕਿਸਤਾਨ ਦੇ ਖਿਲਾਫ ਗੱਲ ਵੀ ਕਰਦਾ ਨਾ ਉਹਨੂੰ ਗੋਲੀ ਮਾਰਦੀ ਬਸ ਫਿਰ ਦੂਏ ਦਿਨ ਸਵੇਰੇ ਇੱਥੋਂ ਲਾਹੌਰੋਂ ਟਾਂਗੇ ਜਾਂਦੇ ਸੀ ਭਰੇ ਆਪਣੇ ਦੇਗਾਂ ਦੇ ਉਰਾ ਪਰਾ ਸਾਫ ਸਫਾਈ ਫਿਰ ਸਵੇਰੇ ਤੁਰੇ ਅਸੀਂ ਵੀ ਟਾਂਗਾ ਲੈ ਲਿਆ ਉੱਥੋਂ ਕਿਰਾਏ 'ਤੇ ਉੱਥੋਂ ਗੁੱਬੇ ਬਾਬੇ ਵਿੱਚ ਬਹਿ ਗਏ ਕੋਈ ਤੁਰੇ ਖੋਤੇ ਸੀ ਨਾਲ ਦੋ ਤੁਰੇ ਉਹਨੇ ਉੱਥੇ ਸਕੂਲ ਹਾਲੇ ਬੱਚਿਆਂ ਨੂੰ ਛੁੱਟੀਆਂ ਕਰਤੀ ਸੀ ਉਹਨੇ ਉਹ ਸਾਰਾ ਵਿਹਲਾ ਪਿਆ ਸੀ ਉੱਥੇ ਰਾਤਾਂ ਕੱਟਣੀਆਂ ਸਵੇਰੇ ਜਿਹਦੀ ਵਾਰੀ ਚਲੇ ਜਾਓ ਉੱਥੇ ਅਸੀਂ ਵੀ ਰਾਤ ਕੱਟੀ ਆ ਕੇ ਸਵੇਰੇ ਫਿਰ ਕੋਈ 9 ਵਜੇ ਤੁਰੇ ਸਟੇਸ਼ਨ 'ਤੇ ਆ ਗਏ ਉੱਥੇ ਆਏ ਤਾਂ ਰਾਸ਼ਨ ਥੋੜ੍ਹਾ ਬਹੁਤ ਰਹਿੰਦਾ ਸੀ ਇੱਕ ਬਾਬਾ ਕੋਈ 50 ਸਾਲ ਦਾ ਇੱਕ ਕੁੜੀ 15 ਸਾਲ ਨਾਲ ਤੁਰੇ ਜਾਣ ਤੇ ਸਾਡਾ ਬਾਬਾ ਵੀ ਪੁੱਛਣ ਗਿਆ ਸਟੇਸ਼ਨ ਸਾਹਮਣੇ ਉਹ ਭਾਈ ਤੂੰ ਕਿੱਥੇ ਜਾਣਾ ਹੈ ਕਹਿੰਦਾ ਜੀ ਆ ਲੈਨੋ ਪਾਰ ਸਾਡਾ ਪਿੰਡ ਇੱਥੇ ਜਾਣਾ ਆ ਖੋਤੇ ਲੈਣੇ ਉਹ ਕਹਿੰਦਾ ਦੇ ਦਿਓ ਜੀ ਉਹ ਕੋ ਸਮਾਨ ਖਾਣ ਪੀਣਾ ਵਰਾ ਲੱਭ ਜਾ ਉਹਨਾਂ ਨੂੰ ਦੇ ਦਿੱਤਾ ਇਹ ਤਾਂ ਗੱਡੀ ਚੜ੍ਹਨ ਅੱਗੇ ਟ੍ਰੇਨ ਲੱਗੀ ਹੋਈ 2-2.5 ਡੱਬਾ ਟ੍ਰੇਨ ਦਾ ਸਾਰੇ ਡੱਬੇ ਵਿੱਚ ਜਿਹਾ ਜਿਹਾ ਵੀ ਛਕੜੇ ਮਕੜੇ ਜੋ ਲੋਕ ਚੜ੍ਹ ਗਏ ਉੱਤੇ ਬੈਠੋ ਵਿੱਚ ਬੈਠੋ ਇੱਥੋਂ ਨਿਕਲੋ ਸਹੀ ਅਸੀਂ ਬਹਿ ਗਏ ਫਿਰ ਗੱਡੀ ਚਲਾਈ ਉਹਨਾਂ ਨੇ ਜਨਾਬ ਕੋਈ 9:30-10 ਵਜੇ ਦਿਨੇ ਤੁਰੀ ਜਾਣ ਲੋਕ ਚੜ੍ਹੀ ਜਾਣ ਤੁਰੀ ਜਾ ਉਤਰੇ ਜਾਣ ਹੌਲੀ ਹੌਲੀ ਤੁਰੀ ਜਾਣ 9 ਵਜੇ ਤੁਰੀ ਸ਼ਾਮ ਨੂੰ 8 ਵਜੇ ਪਹੁੰਚੀ ਫੈਸਲਾਬਾਦ ਇੱਥੇ ਜਦ ਪੁੱਤਰ ਤੁਰਨ ਲੱਗੇ ਨਾ ਸੀ ਹੇਠਾਂ ਇੱਥੇ ਹੁਣ ਜਿਹੜੇ ਆ ਖੜੇ ਨਾ ਆਪਣੇ ਸਟੇਸ਼ਨ ਦੇ ਬੰਦੇ ਗੇਟ 'ਤੇ ਉਹ ਲੋਕਾਂ ਨੂੰ ਉਹਨਾਂ ਦਾ ਹੁਕਮ ਸੀ ਵੀ ਲੋਕਾਂ ਨੂੰ ਇਹ ਨਾ ਕਿ ਵੀ ਇਹ ਲੈਟ ਪਰ ਹੈ ਲੈਟ ਪਰ ਬਹੁਤ ਆਉਂਦੇ ਸੀ ਲੋਕ ਕਿਉਂ ਪੁਰਾਣੀ ਆਬਾਦੀ ਨਵੀਂ ਲੋਕ ਇੱਥੇ ਸੈੱਟ ਸੀ ਬਾਅਦ ਫੌਜੀ ਉਹਦੇ ਰਿਸ਼ਤੇਦਾਰ ਸਾਰੇ ਇਸ ਵਾਰ ਲੋਕ ਇੱਥੇ ਇਹਦੀ ਮਸ਼ਹੂਰੀ ਬਹੁਤ ਸੀ ਲੈਟਪੁਰ ਉਹ ਜੇ ਅਸੀਂ ਉੱਤਰ ਕੇ ਤੁਰੇ ਨਾ ਆਏ ਫਾਟਕ 'ਤੇ ਉਹ ਕਹਿੰਦਾ ਬਾਬਾ ਜੀ ਕਿੱਥੇ ਜਾਣਾ ਕਹਿੰਦੇ ਲੈਟਪੁਰ ਇਹ ਲੈਟਪੁਰ ਤਾਂ ਅੱਗੇ ਹੈ ਬਹਿ ਜਾਓ ਅੱਗੇ ਜਾ ਕੇ ਸ਼ੋਰਕੋਟ ਜਾ ਕੇ ਲੈਦਾ ਸਾਡਾ ਬਾਬਾ ਬੀਤੀ ਕਹਿਣਗਾ ਉਹ ਭਾਈ ਮੈਂ ਤਾਂ ਪਾਉਣਾ ਪੁਰਾਣਾ ਫੌਜੀ ਮੇਰਾ ਬਰਬਾ ਦੱਸੂਗੇ ਮੈਂ ਤਾਂ ਠੇਕੇ ਦੇਗਾ 20 ਰੁਪਏ ਠੇਕੇ ਦੇ ਗਿਆ ਮੈਨੂੰ ਕਿਹਾ ਲੈਟਪੁਰ ਨਾ ਰੌਲਾ ਨਾ ਪੈ ਚੁੱਪ ਕਰਕੇ ਅਸੀਂ ਜਨਾਬ ਦੁਰਗੋ ਤੋਂ ਆ ਜਿਹੜਾ ਕਾਰਖਾਨਾ ਬਾਜ਼ਾਰ ਨਹੀਂ ਇਹਦੇ ਸਿਰੇ 'ਤੇ ਬਾਹਰ ਪਿੱਪਲ ਖੜਾ ਸੀ ਉੱਥੇ ਆ ਕੇ ਰਾਤ ਕੱਟੀ ਸਾਹਮਣੇ ਨਲਕਾ ਲੱਗਿਆ ਸੀ ਸਾਹਮਣੇ ਪਤਾ ਕੋਈ ਦਫ਼ਤਰ ਸੀ ਬਹੁਤ ਬੜਾ ਸਾਡੇ ਪਿੰਡ ਦੇ ਟਾਂਗੇ ਇੱਥੇ ਆਉਂਦੇ ਸੀ ਵੀ ਸਵੇਰੇ ਇੱਥੇ ਹੀ ਆਉਣੇ ਆ ਬਾਜ਼ਾਰੇ ਵੀ ਆਉਣੇ ਇੱਥੇ ਫਲਾਣਾ ਮੇਰਾ ਦੋਸਤ ਉਹ ਵੀ ਆਉਣਾ ਇੱਥੇ ਸਾਡੇ ਸਾਰੇ ਪਿੰਡ ਦੇ ਟਾਂਗੇ ਇੱਥੇ ਆਉਂਦੇ ਸੀ ਅਤੇ ਉਹ ਸਵੇਰੇ ਕੋਈ 9 ਵਜੇ ਉਹਨੇ ਆਪਣੇ ਤਹਿਸੀਲਦਾਰ ਆ ਗਿਆ ਇੱਕ ਬੰਦਾ ਪੀਪਾ ਖੜਕਾਵੇ ਨਾਲ ਇੱਕ ਕਲਰਕ ਉਹ ਆ ਕੇ ਨਾਲ ਤਾਲੇ ਫੜੇ ਹੋਏ ਕਹਿੰਦਾ ਬਾਬਾ ਜੀ ਤੁਸੀਂ ਕਿੱਥੋਂ ਆਏ ਕੋਈ ਲੁਧਿਆਣੇ ਆਏ ਪਿੱਛੇ ਮਕਾਨ ਛੱਡ ਕੇ ਆਏ ਕਿ ਨਹੀਂ ਹਲੋ ਜੀ ਮਕਾਨ ਤਾਂ ਛੱਡ ਕੇ ਆਏ ਆਹ ਜਿਹੜੀ ਦੁਕਾਨਾਂ ਆਹ ਦੁਕਾਨਾਂ ਜਿਹੜੀਆਂ ਤਾਲੇ ਲਾਏ ਹੋਏ ਨੇ ਇਹ ਦੂਆਂ ਦੁਕਾਨਾਂ ਸਮਾਨ ਭਰਿਆ ਪਤਾ ਨਹੀਂ ਕੀ ਹੈ ਇਹ ਤਾਲੇ ਮੈਂ ਖੋਲ੍ਹ ਕੇ ਤੁਹਾਨੂੰ ਆਹ ਨਵੇਂ ਲਾ ਕੇ ਚਾਬੀਆਂ ਲੈ ਲਓ ਮੈਂ ਅਲਾਟ ਕਰ ਦੇਣਾ ਜਦੋਂ ਮਰਜ਼ੀ ਖੋਲ੍ਹ ਕੇ ਵੇਚ ਦਿਓ ਰੱਖ ਲਿਓ ਇਹ ਤੁਹਾਡੀ ਪ੍ਰਾਪਰਟੀ ਹੈ ਬਾਬੇ ਕਹਿੰਦੇ ਯਾਰ ਮਸਾਂ ਪਹੁੰਚੇ ਤੂੰ ਸਾਡੀ ਪ੍ਰਾਪਰਟੀ 'ਤੇ ਦੇਣ ਲੱਗਿਆ ਇੱਥੇ ਇਹ ਰਹਿਣ ਦੇ ਲਈ ਨਹੀਂ ਬਥੇਰਾ ਸਮਝਾਇਆ ਉਹਨੇ ਉਹ ਦਿਲ ਇੰਨਾ ਟੁੱਟ ਗਿਆ ਸੀ ਕਿ ਯਾਰ ਮਸਾਂ ਪਹੁੰਚੇ ਚੱਲ ਸਾਡੇ ਪਿੰਡ ਤਾਂ ਜਾ ਰਹੇ ਸੀ ਕਿ ਸਾਨੂੰ ਫਿਰ ਪ੍ਰਾਪਰਟੀ ਦੇਣ ਲੱਗ ਗਿਆ ਅੱਗੇ ਥੋੜ੍ਹੀ ਛੱਡ ਕੇ ਪ੍ਰਾਪਰਟੀ ਕੁਝ ਸਾਲ ਕੁ ਬਾਅਦ ਬਾਬੇ ਸਾਹਿਬ ਆਉਣ ਲੱਗਾ ਨਾ ਇੱਥੇ ਇਹ ਕਹਿੰਦੇ ਉਹਨੇ ਪੁੱਛਿਆ ਉਹ ਦੁਕਾਨ ਜਿਹੜੀ ਸੀ ਕਹਿੰਦੇ ਅਸੀਂ ਇਹ ਲਈ ਇਹ ਦੁਕਾਨਾਂ ਆਪਣੇ ਸਾਲ ਦੇ ਪਹਿਲੇ ਪੈਸੇ ਦੇ ਪਹਿਲੇ ਇਹ ਦੁਕਾਨਾਂ ਕਰਦੀਆਂ ਸੀ ਸਾਨੂੰ ਲੋਹੇ ਦੇ ਭਰੀਆਂ ਦੁਕਾਨਾਂ ਮਿਲੀਆਂ ਇੰਨਾ ਮਾਲ ਸੀ ਉਹਦੀ ਉਹਦੇ ਵਕਤ ਲੰਘ ਗਿਆ ਉਹ ਜ਼ਮੀਨ ਅਸੀਂ ਨਾ ਫਿਰ
6 ਮਹੀਨੇ ਪਹਿਲੇ ਠੇਕੇ ਤੇ ਗਏ ਸੀ। ਹੂੰ ਠੇਕੇ ਦਿੱਤੀ ਸੀ ਆਪਣੇ ਹਿੰਦੂ ਨੂੰ, ਅੱਛਾ। ਦੁਕਾਨ ਸੀ ਉਹਦੀ ਪਿੰਡ। ਹਾਂ ਉਹਨੇ ਫਿਰ ਮਜ਼ਾਰੇ ਮੁਸਲਮਾਨ ਜਿਹੜੇ ਉਹੀ ਆਉਂਦੇ ਸੀਗੇ। ਉਹ ਜੇ ਅਸੀਂ ਆ ਕੇ ਤਾਂ ਫਿਰ ਸਾਰੀ ਬਰਾਦਰੀ ਕਹਿਣ ਲੱਗੀ ਵੀ ਉਹ ਤਾਂ ਠੇਕਾ ਦਿੱਤਾ ਹੀ ਨਹੀਂ ਹਾਲੇ ਉਹਨੇ। ਹੂੰ ਇਹਨਾਂ ਨੂੰ ਜਿਹੜੀ ਤੁਸੀਂ ਇਹਨਾਂ ਬਾਜ਼ਾਰਾਂ ਨੂੰ ਦੇਣਾ ਨਾ ਮਾਲ ਅੱਧ ਇਹਨਾਂ ਨੂੰ ਦੇ ਦਿਓ, ਬਸ ਹੱਕ ਬਣਦਾ। ਉਹ ਅਸੀਂ ਵੀ ਕਣਕ ਆਈ, ਸਾਨੂੰ ਕਣਕ ਮਿਲ ਗਈ, ਕਪਾਹ ਖੜੀ ਸੀ ਉਹ ਵੀ ਮਿਲ ਗਈ, ਕਮਾਦ ਖੜਾ ਉਹ ਹਿੱਸਾ ਮਿਲ ਗਿਆ। ਜਾਣੀ ਅਸੀਂ ਆਉਂਦੇ ਨਾ ਇਨਸ਼ਾਅੱਲਾ ਸੈੱਟ ਹੋ ਗਏ, ਸਾਨੂੰ ਕੋਈ ਤਕਲੀਫ ਨਹੀਂ ਦੌੜ ਹੋਈ। ਨਹੀਂ ਤਾਂ ਲੋਕ ਦੌੜ ਦੂ ਵਿੱਚ ਮਰ ਗਏ ਵਿਚਾਰੇ ਬਥੇਰੇ। ਹਾਂਜੀ ਸ਼ੋਰਕੋਟ ਨਾਲ ਉੱਥੇ ਗਏ, ਸ਼ੋਰਕੋਟ ਨਹੀਂ ਸਾਹੀਵਾਲ ਜਾ ਲੋਣਾ। ਉਹ ਸਾਡਾ ਗ੍ਰਿਸ਼ਤਰ ਬਾਅਦ ਜੁੜਿਆ, ਕਹਿੰਦਾ ਪੰਜਾਬ ਸਾਡੇ ਮੰਜੇ ਹੀ ਟੁੱਟ ਗਏ ਬੜਾ ਕਦੇ ਉੱਥੇ ਲਾਓ ਉੱਥੇ ਚਾੜੋ, ਇਹ ਹਾਲਾਤ ਸਾਡੇ। ਫਿਰ ਇੱਥੇ ਲੋਕ ਜਿਹੜੇ ਸੀ ਕਣਕਾਂ ਲੁੱਟੀਆਂ ਹੋਈਆਂ, ਬਿਸਰੇ ਲੁੱਟੇ, ਉਹ ਮੁੱਲ ਵੇਚਿਆ ਕਰਨ। ਇਹ ਤਾਂ ਆਉਂਦੇ ਕੰਨ ਖਰਾਬ ਹੋ ਗਏ ਸੀ। ਫਿਰ ਜ਼ਮੀਨ ਸਾਡੇ ਪਿਛਲੀ ਉਹਦੇ ਕਾਗਜ਼ ਦੇਤੇ, ਪੈਣੀ ਚਾਹੀਦੀ, ਆਲੂ ਪਕਾ ਲਿਆ ਸੀ। ਆਪਣਾ ਪਟਵਾਰੀ ਕਹਿੰਦਾ 2 ਵਾਰੀ ਪਤਾ ਕੀਤਾ, ਪਰਸੋਂ ਆਇਆ ਜੀ, ਪਰਸੋਂ ਆਇਆ ਜੀ। ਚੌਥੀ ਵਾਰ ਸਾਡਾ ਤਾਇਆ ਗਿਆ ਤਾਂ ਕਹਿੰਦਾ ਪਤਾ ਕੀ ਹੈ, ਉਹ ਕਹਿੰਦਾ ਯਾਰ ਜ਼ਮੀਨ ਸਾਡੀ ਆਪਣੀ ਹੈ, ਅਲਾਟ ਕਰ ਦਿਓ। ਪਤਾ ਪਟਵਾਰੀ ਕਹਿੰਦਾ ਚੌਧਰੀ ਸਾਹਿਬ ਇਹ ਪਤਾ ਹੁਣ ਕੀ ਚੱਕਰ ਹੈ, ਕੀ ਕਹਿੰਦਾ ਪਾਕਿਸਤਾਨ ਦਾ ਮਤਲਬ ਲਾ ਇਲਾਹਾ ਇਲੱਲਾਹ। ਹੁਣ ਦਾ ਮਤਲਬ ਹੋ ਗਿਆ ਪਾਕਿਸਤਾਨ ਦਾ ਮਤਲਬ ਕਿਆ 100 ਰੁਪਇਆ ਫੀ ਕਿੱਲਾ। ਉਦੋਂ ਕਹਿਣ ਲੱਗ ਗਏ ਸੀ ਇੰਨਾ ਖਾਣਾ ਖਰਾਬ ਹੈ ਇਹਨਾਂ ਦਾ। ਫਿਰ ਤਹਿਸੀਲਦਾਰ ਦੇ ਪੇਸ਼ ਸਾਡੇ ਬਾਬੇ ਹੋ ਗਏ, ਫੌਜੀ ਸੀ। ਤਹਿਸੀਲਦਾਰ ਨੇ ਉਸ ਪਟਵਾਰੀ ਨੂੰ ਤਹਿਸੀਲੇ ਸੱਦ ਕੇ ਉਹਦੇ ਸਾਹਮਣੇ ਬਸ ਆਖੋ ਜੁੱਤੀਆਂ ਮਾਰੀਆਂ। ਫਿਰ ਸਾਡੇ ਬਜ਼ੁਰਗ ਮੇਰੇ ਦੇ ਵੀ ਨਿਆਣੇ ਭੁੱਖੇ ਮਾਰੇ ਵਿਚਾਰੇ, ਇਹ ਹਾਲ ਸੀ। ਜ਼ਮੀਨ ਵੀ ਉੱਥੇ ਲਾਟ ਕਰਾ ਲਈ। ਇਹ ਸਾਡੀ ਕੌਮ ਇੰਨੀ ਉਹਦੇ ਗਿਰ ਗਈ ਸੀ, ਉਹਦੇ ਗੰਦੇ ਆਂਡੇ ਇੰਨੇ ਸੀ ਵਿੱਚ। ਕੀ ਕਹਾਣੀ ਕਾਹਦੀ ਸੁਣਾਈਏ, ਬਸ ਇਹ ਜੀ ਦੁੱਖੀ ਬੰਦਾ ਜਾਂਦੇ। ਬਜ਼ੁਰਗਾਂ ਨੇ ਆਪਣੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਆਪਣਾ ਦੁੱਖਾਂ ਸਾਂਝਾ ਕੀਤਾ ਹੈ। ਅਗਲੀ ਸਟੋਰੀ ਨਾਲ ਫਿਰ ਆਪਾਂ ਹਾਜ਼ਰ ਹੋਵਾਂਗੇ। ਥੈਂਕ ਯੂ ਮਾਸਟਰ ਜੀ, ਥੈਂਕ ਯੂ ਵੈਰੀ ਮਚ।